पार्लीमेंट दे विच अगले खंघण नहीं दिंदे। हुण जिहड़े बंदे ये कह के सानू चलाउंदे रहे आ कि एक बारी फलाने नूं एमपी बन जाओ, देखो किवें खालिस्तान बना के तुहानूं हत्थ नूं दिखाउंदे, उन्हां सारिआं लई हुण परख दी घड़ी एमपी बन के पार्लीमेंट भी जाण दा मौका मिलू भी की उत्थे कर दिंदे आ। उत्थे बहुत दुर्गति करदे आ वीरो, धू के घड़ीस के बाहर कढ दिंदे आ। जे वोटां राहीं इलैक्शनां राहीं पार्लीमेंट विच कुछ गल कीतिआं सिखां दा जां किसे दा भी कुछ बनदा होवे, ਉਹ वोटां कराउणीਆਂ ही बंद कर देण, ਉਹ पार्लीमेंट ਦਾ सिस्टम ही बंद कर देण। दिनों दिन दुश्मन होर ਵੱਧ ਤਿੱਖਾ ਤਲਖ ਅਤੇ ਮਜ਼ਬੂਤ ਹੋ ਰਿਹਾ। ਆ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਉਹਨਾਂ ਦਾ ਸ਼ਿਕੰਜਾ ਬੜਾ ਖਤਰਨਾਕ ਆ। ਸਾਰੀ ਦੁਨੀਆ ਪਿੱਟਣ ਲੱਗੀ ਹੋਈ ਹੈ कि पता नहीं किहदे उत्ते की कहर जिहड़ा हैगा अगले 6 महीनों च ढाउणा सरकार ने। पहले 6 महीनों दे विच मोदी सरकार जिहड़ी है वो ये दिखाउणा चाहुंदी है दुनिया नूं कि असीं देखो जी कनेडा अमरीका जिद्दां बाहरले मुल्कां तां खालिस्तानियां नूं कतल करवाउंदे ही आ, घर में घुस के मारदे। हुण असीं भारती खित्ते च खास तौर ते पंजाब दे विच खालिस्तानियां दा कंघा जिहड़ा हैगा करन जा रहे। खालिस्तान साडा निशाना है ਤੇ ਖਾਲਿਸਤਾਨ ਦੇ ਪ੍ਰਾਪਤੀ ਲਈ ਸਾਨੂੰ ਕੁਰਬਾਨੀਆਂ ਕਰਨ ਲਈ ਤਿਆਰ ਵੀ ਰਹਿਣਾ ਚਾਹੀਦਾ, ਪਰ ਕੁਰਬਾਨੀ ਅਤੇ ਖੁਦਕੁਸ਼ੀ 'ਚ ਫਰਕ ਹੁੰਦਾ। ਆਪਦੀ ਕੌਮ ਦੇ ਬਾਰੇ ਜੇ ਅਸੀਂ ਦੇਖੀਏ ਤਾਂ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਰੋਜੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਭੱਜ ਰਿਹਾ। ਇੱਥੇ ਬਚੇ ਹੋਏ ਨੂੰ ਸਾਰੇ ਪਾਸਿਓਂ ਨਿਰਾਸ਼ਾ ਤੇ ਮਾਯੂਸੀ ਨੇ ਘੇਰ ਲਿਆ ਤੇ ਉਹ ਨਸ਼ਿਆਂ 'ਚ ਗਰਕ ਹੋ ਰਹੇ। ਜਦੋਂ ਨਸ਼ਾ ਨਾ ਮਿਲੇ, ਜਦੋਂ ਪੈਸਾ ਨਾ ਮਿਲੇ, ਉਦੋਂ ਫਿਰ ਮਾਰਾ ਵਕਾਰਾ ਲੁੱਟਾ ਖੋਹਾਂ ਤੇ ਹੋਰ ਜਿਹੜੇ ਕ੍ਰਾਈਮ ਅਪਰਾਧ ਆ ਉਹਦਾ ਬੋਲਬਾਲਾ ਵੱਧਦਾ ਤੇ ਇਹਦੇ ਵਿੱਚੋਂ ਇੰਡੀਅਨ ਸਟੇਟ ਫਿਰ ਤਾੜੀਆਂ ਮਾਰ ਕੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਲੱਭਦੀ ਹੈ। ਜਿਹੜਾ ਵੀ ਕੋਈ ਵਰਤਾਰਾ, ਚਾਹੇ ਕੋਈ ਵਿਅਕਤੀ ਹੈ ਚਾਹੇ ਕੋਈ ਘਟਨਾਕ੍ਰਮ, ਜਿਹੜਾ ਪੰਥ ਨੂੰ ਮਜ਼ਬੂਤ ਕਰਦਾ ਹੋਵੇ ਉਹਦੇ ਸਟੇਟ ਖਿਲਾਫ ਭੁਗਤਦੀ ਹੈ, ਏਜੰਸੀਆਂ ਉਹਨੂੰ ਘੇਰਦੀਆਂ ਨੇ। ਤੇ ਜਿਹੜਾ ਵੀ ਪੰਥ ਅਤੇ ਪੰਜਾਬ ਦੇ ਖਿਲਾਫ ਚੀਜ਼ ਹੋਵੇ ਉਹਨੂੰ ਸਟੇਟ ਆ ਜਿਹੜੀ ਉਹ ਸਰਪ੍ਰਸਤੀ ਦਿੰਦੀ। ਜਿਹੜੇ ਲੋਕ ਇੱਥੇ ਇਹ ਕਹਿੰਦੇ ਰਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਲੋਕਾਂ ਨੇ ਜੀ ਫਲਾਨਿਆਂ ਨੇ ਸਾਥ ਨਹੀਂ ਦਿੱਤਾ ਕਹਿੰਦੇ ਆ ਨਾ, ਉਹਨਾਂ ਨੂੰ ਇਸ ਗੱਲ ਦੀ ਭੋਰਾ ਸਮਝ ਨਹੀਂ ਕਿ ਪੰਜਾਬ ਦੀ ਧਰਤੀ ਉੱਤੇ ਉਹਨੂੰ ਠੋਕਵੀਂ ਹਮਾਇਤ ਵੀ ਮਿਲੀ ਜਿੰਨੀ ਮਿਲਣੀ ਚਾਹੀਦੀ। ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਆ ਕਿ ਜੀ ਜਿਹੜਾ ਵੀ ਮਰਜ਼ੀ ਆਵੇ ਖਾਲਿਸਤਾਨ ਦੀਆਂ ਗੱਲਾਂ ਕਰੇ ਤੇ ਪੰਥ ਵਾਲੇ ਪੰਜਾਬ ਵਾਲੇ ਝੰਡੇ ਚੱਕ ਕੇ ਉਹਦੇ ਮਗਰ ਤੁਰ ਪਿਆ ਕਰਨ, ਇਹ ਸਮਝ ਲਓ ਵੀ ਇਸ ਗੱਲ ਦਾ ਸਾਨੂੰ ਕਦੇ ਨਾ ਕਦੇ ਬਹੁਤ ਵੱਡਾ ਨੁਕਸਾਨ ਝੱਲਣਾ ਪਊ। ਸਾਨੂੰ ਇਹ ਗੱਲ, ਇਹ ਆਦਤ ਹੀ ਬਾਰਾ ਖਾਂਦੀ ਆ। ਤੁਸੀਂ ਜੋ ਮਰਜ਼ੀ ਕਹੀ ਚੱਲੋ ਜੀ, ਪਰਾਂ ਬੈਠੋ, ਇੱਥੇ ਕਿਸੇ ਨੇ ਨਹੀਂ ਸੁਣਨੀ ਤੁਹਾਡੀ। TV 84 ਉੱਤੇ प्रोग्राम खबर दी खबर देख रहे सारे दर्शकों को मैं सरबजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। भाई अमरतपाल सिंह जिहड़े कि खडूर साहब तो MP चुने गए आ, उन्हां बारे अज खबर आई आ कि 5 जुलाई नूं परसों अज 3 तरीक इत्थे इंडिया के हिसाब नाल 5 तरीक नूं उन्हां नूं मैंबर पार्लीमेंट की सौं जिहड़ी चुकाई जाऊगी। पार्लीमेंट का जिहड़ा सैशन आ वो खत्म हो चुकिया, तो सुभाविक है कि जिहड़ा इंजीनियर राशिद करके जम्मू कश्मीर तो जितया MP है, जिहड़ा जेल ते नज़रबंद है, ते इह भाई अमरतपाल सिंह, इन्हां नूं जिहड़ा स्पीकर दा दफ्तर आ ऑफिस उत्थे ही शायद सौं चुकाउणगे। ते जिस तरीके नाल बाकियां दी सौं चुक दी रस्म लोकां ने मीडिया राहीं देखी है, हो सकता इहो जिहा कुछ भी ना वापरे, पर यह गल किवें वापरदी आ किवें उदण हुंदा ये तां हजे इतिहास अराइयां ने, पर यह गल पक्की आ कि 5 तरीक नूं सौं जिहड़ी आ ओह चुकाई जाणी। ते इस गल बारे शहीद भाई बेअंत सिंह दा सपुत्तर जिहड़ा भाई सरबजीत सिंह मलोआ ओह अज लोक सभा दे स्पीकर ओम बिरला नूं मिल के ਉਹਦੇ ਤੋਂ ਕਨਫਰਮ ਕਰਕੇ ਉਹਨਾਂ ਨੇ ਇਹ ਮੀਡੀਆ ਨੂੰ ਲੋਕਾਂ ਨੂੰ ਖਬਰ ਦਿੱਤੀ ਆ। तो हुण भाई अमरतपाल सिंह दे बारे ये खदशा तो खत्म हो गया कि शायद
ਸਰਕਾਰ ਉਹਨਾਂ ਨੂੰ ਜਿਹੜੀ ਹੈਗੀ ਆ MP ਦੀ ਸਹੁੰ ਹੀ ਨਾ ਚੁਕਾਵੇ ਤੇ ਉਹ ਆਪਣੇ ਇਸ ਜਿਹੜੀ ਉਹਨਾਂ ਨੇ ਜਿੱਤ ਜਿੱਤੀ ਆ, ਜਿਹੜੀ ਉਹਨਾਂ ਨੇ ਇੱਥੇ ਜੇਤੂ ਰਹੇ ਨੇ, ਵੀ ਇਹਦਾ ਕੋਈ ਫਾਇਦਾ ਨਾ ਹੋਵੇ ਤੇ ਕੌਮ ਜਿਹੜੀ ਆ ਉਹ ਬਿਲਕੁਲ ਅਜੀਬ ਮਹਿਸੂਸ ਕਰੇ। ਭਾਰਤ ਸਰਕਾਰ ਲਈ ਇਹ ਕੋਈ ਬੜੀ ਵੱਡੀ ਗੱਲ ਨਹੀਂ, ਇੱਥੇ ਜੇਤੂ ਰਹੇ ਬੰਦਿਆਂ ਨੂੰ ਹਰਾਉਣ ਦਾ ਕੰਮ ਵੀ ਚੱਲਿਆ। ਕਸ਼ਮੀਰ ਦੇ ਵਿੱਚ ਤਾਂ ਇਹੋ ਜਿਹੇ ਬੜੇ ਕਾਂਡ ਵਾਪਰੇ ਨੇ, ਉਹ ਇਹ ਕੋਈ ਐਵੇਂ ਨਹੀਂ ਜਿਹੜੇ ਲੋਕ ਸੋਚਦੇ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਸ਼ਾਇਦ ਸਹੁੰ ਹੀ ਨਾ ਚੁਕਾਉਣ। ਪਰ ਜਿਹੜੀ ਗੱਲ ਇਹਦੇ ਨਾਲ ਚੱਲਦੀ ਰਹੀ ਆ ਕਿ ਜੇਕਰ MP ਜਿੱਤ ਗਏ ਤਾਂ ਫਿਰ ਨਾਲ ਦੀ ਨਾਲ ਰਿਹਾਈ ਹੋ ਜੂ, ਇਹ ਗੱਲ ਉਦੋਂ ਵੀ ਆਪਾਂ ਕਹਿੰਦੇ ਰਹੇ ਆ ਤੇ ਅੱਜ ਵੀ ਕਾਨੂੰਨਨ ਤੌਰ ਦੇ ਉੱਤੇ ਇਹ ਇਦਾਂ ਹੀ ਆ ਗੱਲ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜੇ ਮੁਕੱਦਮੇ ਦਰਜ ਹੋਏ ਨੇ ਉਹ ਨਾਲ ਦੀ ਨਾਲ ਵਾਪਸ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਲੈ ਲਵੇ। ਆਪਣੇ ਸਾਹਮਣੇ ਆ, ਇੱਥੇ ਮੁੱਖ ਮੰਤਰੀ ਬਣਿਆ ਫਿਰਦਾ ਕੇਜਰੀਵਾਲ, ਅਗਲਿਆਂ ਨੇ ਚੱਕ ਕੇ ਅੰਦਰ ਟੰਗਿਆ ਹੋਇਆ। ਹੋਰ ਕਈ ਮੌਕਿਆਂ ਦੇ ਉੱਤੇ ਇਸ ਭਾਰਤ ਵਿੱਚ ਕਦੇ ਲਾਲੂ ਪ੍ਰਸ਼ਾਦ ਯਾਦਵ ਜਾਂ ਹੋਰ ਕਈ ਸੂਬਿਆਂ ਦੇ ਜਿਹੜੇ ਵੱਡੇ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਵਿਰਾਜਮਾਨ ਲੋਕ ਸੀਗੇ, ਉਹਨਾਂ ਨੂੰ ਜਦੋਂ ਜੇਲ੍ਹ ਜਾਣਾ ਪਿਆ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਕਿਸੇ ਨੂੰ ਸੱਤਾ 'ਚ ਹੁੰਦਿਆਂ ਅਹੁਦੇ ਤੇ ਬੈਠਿਆਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਤੇ ਇਸ ਹਾਲਾਤ ਵਿੱਚ ਫਿਰ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ 1999 ਚ 89 ਵਿੱਚ ਜਿਹਦਾ ਸਹਾਰਾ ਲੈ ਕੇ ਸਾਡੇ ਭਾਈਚਾਰੇ ਵਿੱਚ ਇਹ ਗੱਲ ਚੱਲਦੀ ਰਹੀ ਆ ਵੀ ਇੱਕ ਵਾਰੀ ਜਿਤਾਓ ਸਹੀ, ਨਾਲ ਦੀ ਨਾਲ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਬਾਹਰ ਕੱਢਣਾ ਪਊਗਾ। ਅਸਲ ਵਿੱਚ ਇਹ ਗੱਲ ਸਾਡੇ ਭਾਈਚਾਰੇ ਨੂੰ ਸਮਝਣੀ ਚਾਹੀਦੀ ਆ। ਉਦੋਂ ਤਾਂ ਜਜ਼ਬਾਤੀ ਹੋਏ ਬੰਦੇ ਬਹੁਤ ਜ਼ਿਆਦਾ ਅਵਾ ਤਵਾ ਬੋਲਦੇ ਸੀਗੇ ਜੇ ਕੋਈ ਸੱਚੀ ਗੱਲ ਦੱਸਦਾ ਸੀਗਾ, ਤੇ ਅਸੀਂ ਜਾਂ ਸਾਡੇ ਜਿਹੜੇ ਹੋਰ ਗੱਲ ਸਮਝਾਉਣਾ ਚਾਹੁੰਦੇ ਹੁੰਦੇ ਆ ਲੋਕ, ਉਹ ਕਿਸੇ ਗੱਲ ਦੇ ਖਿਲਾਫ ਨਹੀਂ ਹੁੰਦੇ। ਕੋਈ ਭਾਈ ਅਮਰਤਪਾਲ ਸਿੰਘ ਦਾ ਦੁਸ਼ਮਣ ਨਹੀਂ ਹੈਗਾ ਇੱਥੇ, ਪਰ ਇਹ ਗੱਲ ਦਾ ਵਹਿਮ ਜਾਂ ਸੱਚ ਦੱਸਣਾ ਇਹ ਅਗਲਾ ਆਪਦਾ ਹੱਕ ਸਮਝਦਾ, ਫਰਜ਼ ਸਮਝਦਾ ਕਿ ਮੇਰੀ ਕੌਮ ਦਾ ਮਸਲਾ। ਤੇ ਮੈਂ ਦੱਸ ਦੇਵਾਂ ਕਿ 1999 ਦੇ ਵਿੱਚ ਜਿਹੜੇ MP ਜੇਲ੍ਹ 'ਚ ਸੀ, ਜਦੋਂ ਉਹ ਮਾਨ ਸਾਹਿਬ ਅਤਿੰਦਰਪਾਲ ਸਿੰਘ ਹੁਣੀ ਜੇਤੂ ਰਹੇ, ਤਾਂ ਉਹ ਉਸ ਮੌਕੇ ਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਆਪਦੇ ਕਾਰਨਾਂ ਕਰਕੇ ਕੇਸ ਵਾਪਸ ਲੈ ਕੇ ਉਹਨਾਂ ਦੀਆਂ ਰਿਹਾਈਆਂ ਕਰਾਈਆਂ ਸੀ। ਉਸ ਗੱਲ ਵੱਲ ਜੇਕਰ ਥੋੜਾ ਜਿਹਾ ਧਿਆਨ ਨਾਲ ਕੋਈ ਬੰਦਾ ਡੂੰਘਾਈ ਨਾਲ ਜਾਵੇ ਤਾਂ ਅਸਲ ਵਿੱਚ ਇਹ ਸੀ ਕਿ ਖਾਲਿਸਤਾਨੀ ਲਹਿਰ ਦਾ ਨੱਕ ਤੋੜਨ ਲਈ ਖਾੜਕੂ ਲਹਿਰ ਵੱਲ ਜਿਹੜਾ ਪੰਜਾਬ ਦਾ ਪੰਥ ਦਾ ਦਿਨੋਂ ਦਿਨ ਝੁਕਾਅ ਮਜ਼ਬੂਤ ਹੋ ਰਿਹਾ ਸੀ ਤੇ ਇੰਡੀਅਨ ਸਟੇਟ ਜਿਹੜੀ ਸੀ ਉਹ ਹੱਥਾਂ ਪੈਰਾਂ 'ਚ ਆਈ ਪਈ ਸੀ। ਉਸ ਮੌਕੇ ਦੁਨੀਆ ਨੂੰ ਇਹ ਦਿਖਾਉਣ ਲਈ ਕਿ ਐਡੀ ਕੋਈ ਗੱਲ ਨਹੀਂ, ਆ ਦੇਖੋ ਜਿਹੜੇ ਕਹਿੰਦੇ ਕਹੂੰਦੇ ਖਾਲਿਸਤਾਨੀ ਨੇ ਉਹ ਤਾਂ ਇੱਥੇ MP ਬਣਦੇ ਫਿਰਦੇ ਨੇ। ਇਸ ਤਰੀਕੇ ਨਾਲ ਜਿਹੜੀ ਉਹ ਚੋਣ 99 ਵਾਲੀ 89 ਵਾਲੀ ਉਸ ਮੌਕੇ ਮਾਹੌਲ ਸੀ। ਉਹ ਇਹ ਨਹੀਂ ਕਿ ਜਿਹੜੇ ਬੰਦੇ ਚੋਣ ਜਿੱਤੇ ਉਹ ਕੋਈ ਭਾਰਤ ਸਰਕਾਰ ਨਾਲ ਮਿਲਵਰਤਨ ਕਰਕੇ ਜਾਂ ਕੋਈ ਸਾਜ਼ਿਸ਼ ਕਰਕੇ ਇਹ ਗੱਲ ਵਾਪਰੀ। ਸੱਚਾਈ ਇਹ ਆ ਕਿ ਬਹੁਤ ਸਾਰੇ ਜਿਹੜੇ ਤੱਤ ਨੇ ਉਹ ਰਲ ਕੇ ਇੱਕ ਚੀਜ਼ ਬਣਦੀ ਹੈ। ਭਾਈ ਅਤਿੰਦਰਪਾਲ ਸਿੰਘ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ ਸੀ, ਉਹਨਾਂ ਦੇ ਜਿਹੜੇ ਸਮਰਥਕ ਜਾਂ ਉਹਨਾਂ ਦੀ ਪੈਰਵਾਈ ਕਰਨ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਕਿ ਜੇਕਰ ਅਸੀਂ MP MLA ਦੀ ਚੋਣ ਲੜੀਏ ਤੇ ਸਮਰੱਥਾ ਦਿਖਾਈਏ ਕਿ ਸਾਡੇ ਮਗਰ ਪੰਜਾਬ ਆ, ਪੰਥ ਵਾ, ਤਾਂ ਇਹਦਾ ਸਾਨੂੰ ਸਿਆਸੀ ਤੌਰ ਤੇ ਲਾਹਾ ਮਿਲੂ। ਇਹ ਕੇਸ ਸਿਆਸੀ ਆ। ਔਰ ਸਰਦਾਰ ਕੇਹਰ ਸਿੰਘ ਜਿਹੜਾ ਸਰਦਾਰ ਸਤਵੰਤ ਸਿੰਘ ਦੇ ਨਾਲ ਫਾਂਸੀ ਦਿੱਤਾ ਗਿਆ, ਉਹਦੇ ਬਾਰੇ ਸਾਰੀ ਦੁਨੀਆ ਪਿੱਟਦੀ ਆ। ਕਹਿੰਦੇ ਕਹੋਂਦੇ ਵੱਡੇ ਵੱਡੇ ਜਿਹੜੇ ਇਸ ਮੁਲਕ ਦੇ ਕਾਨੂੰਨਦਾਨ ਨੇ, ਉਹਨਾਂ ਦੇ ਬਿਆਨ ਤੁਸੀਂ ਦੇਖ ਸਕਦੇ ਹੋ, ਉਹ ਸਾਰੇ ਕਹਿੰਦੇ ਨੇ ਕਿ ਸਰਦਾਰ ਕੇਹਰ ਸਿੰਘ ਨੂੰ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਫਾਂਸੀ ਹੋਈ। ਤੋਂ ਇਸ ਮੁਲਕ ਦਾ ਢਾਂਚਾ ਇਹੋ ਜਿਹਾ ਹੀ ਆ। ਇੱਥੇ ਤਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਲਾਉਣ ਦੀ ਮੁਕੰਮਲ ਤਿਆਰੀ ਸੀ, ਜਾਂ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦੇਣ ਦੀ ਮੁਕੰਮਲ ਤਿਆਰੀ ਸੀ। ਇੱਥੇ ਕੋਈ ਪੁੱਛਦਾ? ਫਾਂਸੀ ਦੇਤੀ ਤਾਂ ਦੇਤੀ, ਜਿਵੇਂ ਭਾਈ ਕੇਹਰ ਸਿੰਘ ਨੂੰ ਦੇਤੀ, ਇਵੇਂ ਹੀ ਅਫਜ਼ਲ ਗੁਰੂ ਨੂੰ ਬਿਲਕੁਲ ਗਲਤ ਫਾਂਸੀ ਦਿੱਤੀ ਗਈ ਹੈ, ਸਭ ਨੂੰ ਪਤਾ। ਪਰ ਜੇ ਦੇਤੀ ਤਾਂ ਦੇਤੀ, ਅਗਲਿਆਂ ਨੇ ਕਹਿੰਦੇ ਜੀ ਮੁਲਕ ਦੀ ਸਮੂਹਕ ਭਾਵਨਾ ਸ਼ਾਂਤ ਕਰਨੀ ਸੀ। ਸੋ ਇਸ ਮੁਲਕ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਹੋਰ ਆਗੂਆਂ ਨੂੰ ਫਾਂਸੀ ਦੇ ਕੇ ਉਹ
ਆਪਦਾ ਸਵਾਰਥ ਸਿੱਧ ਕਰ ਸਕਦੇ ਸੀ। ਪਰ ਉਹਨਾਂ ਨੂੰ ਉਸ ਮੌਕੇ ਏਜੰਸੀਆਂ ਨੇ ਇਹ ਰਾਏ ਦਿੱਤੀ ਕਿ ਦੁਨੀਆ ਭਰ ਦੇ ਵਿੱਚ ਖਾੜਕੂ ਖਾਲਿਸਤਾਨੀ ਲਹਿਰ ਦਾ ਜਿਹੜਾ ਜਲਵਾ ਵੱਧ ਰਿਹਾ, ਜਿਹਨੂੰ ਵੀ ਚਾਰ ਛਿੱਤਰ ਵੱਜ ਜਾਂਦੇ ਆ ਉਹ ਖਾੜਕੂ ਸੰਘਰਸ਼ ਵਿੱਚ ਸ਼ਾਮਲ ਹੋ ਜਾਂਦਾ। ਸੋ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਕਿ ਅਸੀਂ ਓਵਰਗਰਾਊਂਡ ਫਰੰਟ ਵਾਲੇ ਖਾਲਿਸਤਾਨੀ ਜਿਹੜੇ ਨੇ ਉਹਨਾਂ ਨੂੰ ਉੱਭਰਨ ਦਈਏ, ਉਹਨਾਂ ਨੂੰ ਖੁੱਲ੍ਹ ਦਈਏ ਕਿ ਉਹ ਜਿਹੜੇ ਲੋਕ ਖਾੜਕੂ ਲਹਿਰ ਦੇ ਵਿੱਚ ਸ਼ਾਮਲ ਹੋ ਰਹੇ ਨੇ, ਖਾਲਿਸਤਾਨੀ ਲਹਿਰ ਨੂੰ ਬੁਲੰਦ ਕਰ ਰਹੇ ਨੇ, ਮਜ਼ਬੂਤ ਕਰ ਰਹੇ ਨੇ, ਉਹਨਾਂ ਨੂੰ ਕਮਜ਼ੋਰ ਕਰਨਗੇ। ਮਤਲਬ ਖਾੜਕੂ ਸਰਗਰਮੀ ਅਤੇ ਓਵਰਗਰਾਊਂਡ ਖਾਲਿਸਤਾਨੀ ਸਰਗਰਮੀ ਦੇ ਵਿਚਾਲੇ ਟਕਰਾਅ ਕਰਾਇਆ ਜਾਵੇ, ਜਿਹੜਾ ਕਿ ਬਾਅਦ ਵਿੱਚ ਹੋਇਆ ਵੀ, ਜਿਹਦੇ ਵਿੱਚ ਫਸ ਕੇ ਅੱਜ ਤੱਕ ਸਾਡਾ ਭਾਈਚਾਰਾ ਇੱਕ ਦੂਜੇ ਨੂੰ ਅਵਾ ਤਵਾ ਬੋਲਦਾ ਹੈ। ਹਕੀਕਤ ਨੂੰ ਸਮਝਣ ਤੋਂ ਇਨਕਾਰੀ ਆ ਕਿ ਕਿਵੇਂ ਏਜੰਸੀਆਂ ਨੇ ਇਹ ਹੋਣ ਦਿੱਤਾ। ਜਿਹੜੇ ਖਾੜਕੂ ਹਥਿਆਰਬੰਦ ਸੰਘਰਸ਼ ਵਾਲੇ ਸੀ ਉਹਨਾਂ ਨੂੰ ਤਾਂ ਉਸ ਮੌਕੇ ਇਹ ਕਹਿਣਾ ਪੈ ਰਿਹਾ ਸੀਗਾ ਕਿ ਭਾਈ ਸਾਡੇ ਕੋਲੇ ਜਿੰਨੇ ਕੁ ਸਮਰੱਥਾ ਸਾਡੀ ਲਹਿਰ ਦੀ ਹੈਗੀ ਆ ਉਨੇ ਕੁ ਸਾਡੇ ਕੋਲੇ ਸਿੰਘ ਹੈਗੇ ਆ, ਹੋਰ ਨਵੇਂ ਸਿੰਘ ਭਗੌੜੇ ਨਾ ਹੋਣ, ਤੁਸੀਂ ਆਪੋ ਆਪਣੇ ਘਰਾਂ 'ਚ ਬਹਿ ਕੇ ਕੌਮ ਦੀ ਲਹਿਰ ਦੀ ਜਿਹੜੀ ਆ ਸੇਵਾ ਕਰੋ। ਪਰ ਉਸ ਮੌਕੇ ਜ਼ੁਲਮ ਤੋਂ ਸਤਾਏ ਹੋਏ ਲੋਕ ਨਿੱਤ ਨਵੇਂ ਖਾੜਕੂ ਸੰਘਰਸ਼ ਵਿੱਚ ਜੇ ਇੱਕ ਸਿੰਘ ਸ਼ਹੀਦ ਹੁੰਦਾ ਸੀ ਤਾਂ 5 ਸਿੰਘ ਨਵੇਂ ਜਿਹੜੇ ਸੀ ਲਹਿਰ ਵਿੱਚ ਸ਼ਾਮਲ ਹੋ ਰਹੇ ਸੀ। ਸੋ ਉਸ ਦੌਰ ਵਿੱਚ ਏਜੰਸੀਆਂ ਨੇ ਆਪਦੇ ਸਵਾਰਥਾਂ ਲਈ 1999 ਦੇ ਵਿੱਚ ਇਸ ਤਰੀਕੇ ਦੇ ਹਾਲਾਤ ਬਣਾਏ ਕਿ ਖਾਲਿਸਤਾਨ ਪੱਖੀ ਜਿਹੜੇ ਲੋਕ ਨੇ ਉਹ MP ਦੀ ਚੋਣ ਜਿੱਤ ਜਾਣ। ਜਿਵੇਂ 1985 ਚ ਚਾਹਿਆ ਸੀ ਕਿ ਕਾਂਗਰਸ ਹਾਰ ਜਾਵੇ, ਪੰਜਾਬ ਦੇ ਵਿੱਚ ਬਰਨਾਲੇ ਉਹਨਾਂ ਦੀ ਸਰਕਾਰ ਬਣ ਜਾਵੇ, ਕਿਉਂਕਿ ਰਾਜੀਵ ਲੌਂਗੋਵਾਲ ਸਮਝੌਤੇ 'ਚ ਇਹੀ ਸੌਦਾ ਹੋਇਆ ਸੀਗਾ ਅਸਲ ਵਿੱਚ ਕਿ ਅਸੀਂ ਤੁਹਾਡੀ ਪੰਜਾਬ ਸਰਕਾਰ ਬਣਾ ਦਿੰਦੇ। ਸੋ ਜਿਹੜੀ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਗੇਮ ਖੇਡੀ ਗਈ ਕਿ ਬਰਨਾਲੇ ਦੀ ਸਰਕਾਰ ਬਣ ਦਿੱਤੀ ਗਈ, ਕਮਜ਼ੋਰ ਕੈਂਡੀਡੇਟ ਕਾਂਗਰਸ ਨੇ ਖੜੇ ਕੀਤੇ ਤਾਂ ਕਿ ਪਰ ਫਿਰ ਵੀ ਪੰਜਾਬ ਦੇ ਵਿੱਚ ਉਦੋਂ ਕਾਂਗਰਸ ਨੂੰ ਬੜੀ ਗਹਿ ਕੱਢਵੀਂ ਵੋਟ ਜਿਹੜੀ ਸੀ ਪਈ ਸੀ ਕਿ ਇਹੀ ਉਹ ਵੋਟ ਆ ਜਾਂ ਇਹੀ ਉਹ ਲੋਕ ਨੇ ਜਿਨ੍ਹਾਂ ਕਰਕੇ ਸਾਡੀ ਕੌਮ ਦਾ ਜਿਹੜਾ ਬੇੜਾ ਗਰਕ ਹੋਇਆ ਹੋਇਆ। ਪੰਜਾਬ ਦੇ ਵਿੱਚ 1985 ਵਾਲੀਆਂ ਵੋਟਾਂ ਮੌਕੇ ਜਿਹੜੀ ਵੋਟ ਬਰਨਾਲੇ ਅਕਾਲੀ ਦਲ ਨੂੰ ਪਈ ਉਹਨੂੰ ਆਪਾਂ ਕਿਸੇ ਗਿਣਤੀ 'ਚ ਰੱਖ ਸਕਦੇ, ਚਾਹੇ ਉਹ ਖਾਲਿਸਤਾਨੀ ਸੰਘਰਸ਼ ਦੇ ਬਿਲਕੁਲ ਉਲਟ ਵਾਲੀ ਸਰਗਰਮੀ ਸੀ ਬਰਨਾਲੇ ਵਾਲੀ ਜਿਹੜੀ ਸੀ ਸਰਗਰਮੀ। ਪਰ ਉਸ ਐਕਟੀਵਿਟੀ ਦੇ ਵਿੱਚ ਆਪਾਂ ਇਹ ਮੰਨ ਲੈਂਦੇ ਆ ਕਿ ਲੋਕਾਂ ਨੇ ਕਾਂਗਰਸ ਦੇ ਖਿਲਾਫ ਗੁੱਸਾ ਕੱਢਿਆ ਤੇ ਬਰਨਾਲੇ ਅਕਾਲੀ ਦਲ ਨੂੰ ਵੋਟ ਪਾਈ। ਪਰ ਜਿਹੜੀ ਵੋਟ ਉਸ ਮੌਕੇ ਕਾਂਗਰਸ ਨੂੰ ਪਈ ਉਹ ਪੰਥ ਦੋਖੀਆਂ ਦੀ ਉਹ ਵੋਟ ਆ ਜਿਹੜੇ ਕਹਿੰਦੇ ਆ ਕਿ ਤੁਸੀਂ ਸਿੱਖਾਂ ਨਾਲ ਜੋ ਕੀਤਾ ਬਿਲਕੁਲ ਠੀਕ ਕੀਤਾ, ਜੋ ਦਰਬਾਰ ਸਾਹਿਬ ਤੇ ਹਮਲਾ ਕੀਤਾ ਕਾਂਗਰਸ ਵਾਲਿਓ, ਜੋ ਤੁਸੀਂ ਸਿੱਖਾਂ ਦੇ ਸਾਰੇ ਭਾਰਤ ਵਿੱਚ ਨਵੰਬਰ 84 ਵਿੱਚ ਕਤਲੇਆਮ ਕੀਤਾ ਉਹ ਬਹੁਤ ਵਧੀਆ ਕੀਤਾ। ਇਹ ਉਹ ਵੋਟ ਆ ਜਿਹੜੀ ਸਦਾ ਪੰਜਾਬ ਦੇ ਖਿਲਾਫ ਭੁਗਤਦੀ ਆ। ਇਹਦੇ ਵਿੱਚ ਇਕੱਲੇ ਇਹ ਨਹੀਂ ਹੈਗੇ ਕਿ ਹਿੰਦੂ ਹੋਣਗੇ ਜਾਂ ਹੋਰ ਕੋਈ ਹੋਊਗਾ, ਇਹਦੇ ਚ ਸਿੱਖ ਬਥੇਰੇ ਨੇ। ਜਿਹੜੇ ਸਿੱਖ ਕਾਂਗਰਸ ਵਾਲੇ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੇ ਮੀਟਿੰਗਾਂ ਮੁਲਾਕਾਤਾਂ ਸ਼ੁਰੂ ਕੀਤੀਆਂ, ਜਾ ਕੇ ਉੱਥੇ ਭਕਾਈ ਮਾਰਦੇ ਰਹੇ ਕਿ ਬੀਬੀ ਜੀ ਪੰਜਾਬ ਦੇ ਲੋਕ ਤਾਂ ਖੁਸ਼ ਹੀ ਬੜੇ ਨੇ ਤੋਂ, ਪਰ ਉਹ ਜਾਣਦੀ ਸੀ ਕਿ ਸਿੱਖ ਤਾਂ ਮੁੱਠੀਆਂ 'ਚ ਤੁੱਕੀ ਫਿਰਦੇ ਆ, ਪਤਾ ਨਹੀਂ ਕਿਹੜੇ ਵੇਲੇ ਨੂੰ ਨਲਕੇ ਦੇ ਫਿਲਟਰ ਵਰਗੀ ਕਰਕੇ ਸੁੱਟ ਜਾਣਾ। ਔਰ ਕੀਤਾ ਵੀ ਬਾਅਦ 'ਚ ਆਪਣੇ ਸਿੰਘਾਂ ਨੇ, ਸ਼ਹੀਦ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ। ਹੁਣ ਖਾੜਕੂ ਸਰਗਰਮੀਆਂ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਵੀ ਆ ਚੁੱਕੀਆਂ, ਬਹੁਤ ਸਾਰੇ ਸਿੰਘ ਜਿਹੜੇ ਉਸ ਮੌਕੇ ਸਰਗਰਮ ਸੀ ਅੱਜ ਉਹ ਸਾਡੇ ਵਿਚਕਾਰ ਨੇ ਤੇ ਇਹ ਗੱਲਾਂ ਦੱਸਦੇ ਆ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਫੌਰਨ ਬਾਅਦ ਕਿੰਨੇ ਸਾਰੇ ਗਰੁੱਪ ਜਿਹੜੇ ਸੀ ਉਹ ਸਰਗਰਮ ਸੀ ਇੰਦਰਾ ਨੂੰ ਸੋਧਾ ਲਾਉਣ ਲਈ। ਚਲੋ ਇਹ ਗੱਲ ਵੱਖਰੀ ਆ ਕਿ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵਾਲਿਆਂ ਦੇ ਕਹਾਣੀ ਲੋਟ ਆ ਗਈ ਤੇ ਉਸ ਗਰੁੱਪ ਨੇ ਇਹ ਸੋਧਾ ਲਾਤਾ, ਪਰ ਇਹ ਕੰਮ ਇੰਦਰਾ ਨੂੰ ਪਤਾ ਸੀ ਤੇ ਜਿਹੜੀ ਉਹਦੀ ਇੱਕ ਸਹੇਲੀ ਨੇ ਕਿਤਾਬ ਲਿਖੀ ਆ ਉਹਦੇ ਵਿੱਚ ਇਹ ਗੱਲਾਂ ਦਰਜ ਨੇਗੀਆਂ, ਜਿਹੜੀ ਉਹਨੇ ਜੀਵਨੀ ਲਿਖਾਈ ਆ ਬਈ ਇੰਦਰਾ ਗਾਂਧੀ ਨੂੰ ਮੁਕੰਮਲ ਤੌਰ ਤੇ ਪਤਾ ਸੀ। ਆਪਦੇ ਮੌਤ ਵਾਲੇ ਦਿਨਾਂ 'ਚ 31 ਅਕਤੂਬਰ ਤੋਂ 3-4 ਦਿਨ ਪਹਿਲਾਂ ਜਿੱਥੇ ਵੀ ਉਹ ਸਭਾ 'ਚ ਬੋਲਦੀ ਸੀ ਉੱਥੇ ਇਹੀ ਕਹਿੰਦੀ ਹੁੰਦੀ ਸੀਗੀ ਬਈ ਮੈਂ ਮਰਨ ਵਾਲੀ ਆ, ਮੇਰਾ ਮੌਤ ਨੇੜੇ ਆ, ਮੈਂ ਦੇਸ਼ ਲਈ ਕੁਰਬਾਨ ਹੋ ਜਾਣਾ। ਬਹੁਤ ਉਹਨੂੰ ਸਾਫ਼ ਦਿਖਦੀ ਸੀ ਮੈਂ ਸਿੱਖਾਂ ਨਾਲ ਪੰਗਾ ਲਿਆ। ਸੁਬਰਾਮਨੀਅਮ ਸਵਾਮੀ ਕਈ ਵਾਰ ਆਪਣੇ, ਜਾਂ ਤੁਸੀਂ YouTube ਤੇ ਵੀਡੀਓਜ਼ ਦੇਖ ਸਕਦੇ ਹੋ, ਗੂਗਲ ਤੇ ਸਰਚ ਮਾਰ ਕੇ ਦੇਖ ਲਓ, ਉਹ ਵੀ ਕਹਿੰਦਾ ਹੁੰਦਾ ਸੀ ਵੀ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਤੇ ਮੈਂ ਉਹਨੂੰ ਦੱਸਦਾ ਵੀ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ ਕਿ ਤੂੰ ਗਲਤ ਪੰਗਾ ਲੈ ਲਈ। ਸਰਦਾਰ ਖੁਸ਼ਵੰਤ ਸਿੰਘ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ
ਜਿਹੜੇ ਇਸ ਗੱਲ ਦੀ ਗਾਰੰਟੀ ਦਿੰਦੇ ਆ ਕਿ ਇੰਦਰਾ ਨੂੰ 31 ਅਕਤੂਬਰ ਨੂੰ ਤਾਂ ਚਲੋ ਮਾਰੀ ਗਈ ਆ, ਪਰ ਉਦੋਂ ਪਹਿਲਾਂ ਹੀ ਸਰੀਰਕ ਤੌਰ ਦੇ ਉੱਤੇ ਚਾਹੇ ਉਹ ਜਿਉਂਦੀ ਸੀ, ਜ਼ਮੀਰ ਦੇ ਤੌਰ ਤੇ ਉਹ ਮਰੀ ਹੋਈ ਸੀਗੀ ਤੇ ਐਵੇਂ ਬਸ ਇੱਕ ਗੋਲੀਆਂ ਨਾਲ ਤਾਂ ਰਸਮ ਪੂਰਤੀ ਹੋਈ ਆ। ਸੋ ਜਿਹੜਾ 1984 ਤੇ ਜੂਨ ਮਹੀਨੇ ਤੋਂ ਬਾਅਦ ਉੱਥੇ ਜਾ ਕੇ ਇੰਦਰਾ ਜਦੋਂ ਕਿ ਆਪ ਮੰਨ ਚੁੱਕੀ ਸੀ ਉਹਦੀ ਜ਼ਮੀਰ, ਜਦੋਂ ਉਹ ਦਰਬਾਰ ਸਾਹਿਬ ਇੱਥੇ ਗੇੜਾ ਦੇ ਕੇ ਗਈ ਆ, ਉਦੋਂ ਉਹਨੂੰ ਖੁਦ ਨੂੰ ਪਤਾ ਲੱਗ ਗਿਆ ਸੀਗਾ ਕਿ ਮੇਰੀ ਫੌਜ ਤੋਂ ਜੋ ਕੁਝ ਹੋ ਚੁੱਕਿਆ ਇੱਥੇ ਦਰਬਾਰ ਸਾਹਿਬ 'ਚ, ਇਹਦਾ ਬਦਲਾ ਖਾਲਸਾ ਪੰਥ ਕਿਸੇ ਤਰੀਕੇ ਨਾਲ ਜ਼ਰੂਰ ਲਊਗਾ ਤੇ ਮੈਂ ਗਲਤ ਕਰ ਬੈਠੀ। ਪਰ ਜਿਵੇਂ ਸਿਆਸੀ ਲੀਡਰਾਂ ਦੀ ਹੁੰਦੀ ਆ ਹੈਂਕੜ, ਉਹ ਫਿਰ ਟਿਕਣ ਨਹੀਂ ਦਿੰਦੀ, ਉਹ ਭਕਾਈ ਜ਼ਰੂਰ ਮਾਰਦੀ ਰਹੀ ਪਰ ਉਹ ਜੀ ਤੜ ਨਹੀਂ ਸੀ ਰਹੀ। ਉਹ ਤਾਂ ਡਰੀ ਘਬਰਾਈ ਫਿਰੇ ਤੇ ਰਿਲਾਈਜ਼ ਕਰ ਰਹੀ ਸੀ ਕਿ ਮੈਂ ਕਿੱਥੇ ਪੰਗਾ ਲੈ ਬੈਠੀ। ਤੇ ਸਾਡੇ ਪੱਗਾਂ ਦਾੜਿਆਂ ਵਾਲੇ ਕਾਂਗਰਸੀ ਸਿੱਖ ਉੱਥੇ ਜਾ ਕੇ ਉਹਨੂੰ ਕਹਿੰਦੇ ਸੀ ਬੀਬੀ ਤੂੰ ਬਹੁਤ ਵਧੀਆ ਕੀਤੀ। ਇਹੋ ਜਿਹਾ ਬਰੀਡ ਹੁਣ ਤੱਕ ਤੁਰਿਆ ਆਉਂਦਾ। ਆ ਸਾਡੇ ਇਹਨਾਂ ਦਿਨਾਂ 'ਚ ਬਹੁਤ ਵੱਡੀ ਜਿਹੜੀ ਸਰਗਰਮੀ ਚੱਲ ਰਹੀ ਆ ਕਿ ਬਾਦਲ ਦਲ ਨਾਲ ਸੰਬੰਧਿਤ ਕੁਝ ਆਗੂ ਇਹ ਦੱਸਦੇ ਫਿਰਦੇ ਆ ਕਿ ਅਸੀਂ ਉਦੋਂ ਨਾਲ ਹੀ ਹੁੰਦੇ ਸੀਗੇ ਜੀ ਜਦੋਂ ਪੰਥ ਅਤੇ ਪੰਜਾਬ ਦੇ ਨਾਲ ਐਡਾ ਵੱਡਾ ਧੋਖਾ, ਜਿਹੜੀ ਗਦਾਰੀ ਕੀਤੀ ਗਈ ਆ ਅਕਾਲੀਆਂ ਵੱਲੋਂ। ਤੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਸੋਚੋ, ਜਦੋਂ ਪੰਥ ਦੀ ਪਿੜ 'ਚ ਛੁਰਾ ਮਾਰਿਆ ਜਾ ਰਿਹਾ ਸੀ, ਜਿਹੜੇ ਅੱਜ ਇੱਥੇ ਅਕਾਲ ਤਖਤ ਤੇ ਚਿੱਠੀਆਂ ਆਈਆਂ ਲੈ ਕੇ ਸੱਚੇ ਹੁੰਦੇ ਫਿਰਦੇ ਆ, ਇਹ ਉਦੋਂ ਨਾਲ ਹੀ ਹੁੰਦੇ ਸੀ। ਇਹਨਾਂ ਨੇ ਉਹ ਸਾਰਾ ਕੁਝ ਖੁਦ ਕਰਾਉਣ ਮੌਕੇ ਕੋਈ ਇਸ ਗੱਲ ਦੀ ਸ਼ਰਮ ਹਿਆ ਕੀਤੀ ਆ ਕਿ ਅਸੀਂ ਇਤਿਹਾਸ ਵਿੱਚ ਕੀ ਮੂੰਹ ਦਿਖਾਵਾਂਗੇ। ਸੋ ਇਹ ਜਿਹੜੇ ਲੋਕ ਨੇ, ਇਹ ਜਿਹੜਾ ਬਰੀਡ ਆ ਪੰਜਾਬ 'ਚ, ਇਹ ਸਦਾ ਹੀ ਪੰਜਾਬ 'ਚ ਰਿਹਾ ਤੇ ਇਹਨਾਂ ਨੇ ਕਦੇ ਵੀ ਇਸ ਗੱਲ ਦੀ ਸ਼ਰਮ ਨਹੀਂ ਕੀਤੀ ਕਿ ਅਸੀਂ ਪੰਥ ਅਤੇ ਪੰਜਾਬ ਦੇ ਨਾਲ ਗਦਾਰੀ ਕਰਕੇ ਇਸ ਧਰਤੀ ਤੇ ਕਿਵੇਂ ਵਿਚਰਾਂਗੇ। ਜਿਨ੍ਹਾਂ ਨੇ 1985 'ਚ ਕਾਂਗਰਸ ਨੂੰ ਵੋਟ ਪਾਈ, ਜਿਨ੍ਹਾਂ ਨੇ ਇਸ ਤੋਂ ਬਾਅਦ ਵਿੱਚ ਵੀ ਹਮੇਸ਼ਾ ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਦੀ ਹਮਾਇਤ ਕੀਤੀ, ਜਿਨ੍ਹਾਂ ਨੇ ਉਹ ਮੁੰਡੇ ਜੰਮੇ ਜਿਨ੍ਹਾਂ ਦੇ ਘਰਾਂ 'ਚੋਂ ਨਿਕਲੇ ਤੇ ਉਹਨਾਂ ਨੇ ਪੁਲਿਸ 'ਚ ਭਰਤੀ ਹੋ ਕੇ ਸਾਡੀ ਧਰਤੀ ਨੂੰ ਬਦਨਾਮ ਕੀਤਾ, ਇੱਥੇ ਪਾਕ ਪਵਿੱਤਰ ਸੱਚੇ ਸੁੱਚੇ ਗੁਰਸਿੱਖਾਂ ਦਾ ਲਹੂ ਡੋਲਿਆ ਤੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਕਕਾਰਾਂ ਦੀ ਥਾਣਿਆਂ 'ਚ CIA ਸਟਾਫਾਂ 'ਚ ਬੇਅਦਬੀ ਕੀਤੀ। ਇਹ ਜਿਹੜੇ ਲੋਕ ਨੇ ਇਹ ਇੱਥੇ ਹੀ ਜੰਮੇ ਸੀ, ਪੰਜਾਬ ਦੇ ਘਰਾਂ 'ਚ ਜੰਮੇ ਸੀ। ਸੋ ਜਿਹੜਾ ਇਹ ਮਾਹੌਲ ਆ ਬਈ ਅੱਜ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਿਵੇਂ ਪਿਛਲੇ 15-20 ਸਾਲ ਤੋਂ ਬਾਦਲ ਕਿਆ ਨੇ ਅਕਾਲ ਤਖਤ ਨੂੰ, ਸ਼੍ਰੋਮਣੀ ਕਮੇਟੀ ਨੂੰ, ਅਕਾਲੀ ਦਲ ਨੂੰ ਪਲੀਤ ਕੀਤਾ, ਗ੍ਰਹਿਣ ਲਾ। ਅੱਜ ਵੀ ਜੇਕਰ 17-18 ਲੱਖ ਸਿੱਖਾਂ ਨੂੰ ਵੋਟ ਪਈ ਆ, ਇਹ ਉਹੋ ਜਿਹੀ ਵੋਟ ਆ ਜਿਹੋ ਜਿਹੀ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੇ ਨਸਲਕੁਸ਼ੀ ਨਵੰਬਰ 84 ਤੋਂ ਬਾਅਦ 1985 ਚ ਕਾਂਗਰਸ ਨੂੰ ਪਈ ਸੀ। ਜਿੰਨੀ ਗੰਦੀ ਭੈੜੀ ਮਾੜੀ ਬੋਲੀ ਆਪਾਂ ਨੂੰ ਉਹਨਾਂ ਕਾਂਗਰਸੀ ਵੋਟ ਪਾਉਣ ਵਾਲਿਆਂ ਨੂੰ, ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਨੂੰ, ਜਿਨ੍ਹਾਂ ਨੇ 1985 ਚ ਕਾਂਗਰਸ ਨੂੰ ਵੋਟ ਪਾਈ ਸੀ, ਜਿੰਨਾ ਮਾੜਾ ਸਾਡੀ ਨਜ਼ਰ 'ਚ ਉਹ ਨੇ, ਉਹਨਾਂ ਹੀ ਮਾੜੇ ਆਹ ਲੋਕ ਨੇ ਜਿਨ੍ਹਾਂ ਨੇ ਅੱਜ ਦੇ ਸਮੇਂ 'ਚ ਬਾਦਲਕਿਆਂ ਨੂੰ ਵੋਟ ਪਾਈ। ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਕਾਂਗਰਸ ਨੂੰ ਵੋਟ ਪਾ ਰਹੇ ਆ ਇਸ ਵਾਰੀ ਉਹ ਬੜੇ ਵਧੀਆ ਨੇ। ਇਹਦਾ ਮਤਲਬ ਇਹ ਵੀ ਨਹੀਂ ਵੀ ਜਿਹੜੇ ਭਾਜਪਾ ਨੂੰ ਜਾਂ ਆਮ ਆਦਮੀ ਨੂੰ ਵੋਟ ਪਾ ਰਹੇ ਨੇ। ਅਸਲ ਵਿੱਚ ਫਿਰ ਗੱਲ ਉੱਥੇ ਆ ਜਾਂਦੀ ਆ ਜਿੱਥੇ ਜਾ ਕੇ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਬੜੀ ਔਖ ਲੱਗਦੀ ਹੈ ਸਾਡੀ ਗੱਲ ਸਮਝਣ 'ਚ। ਅਸਲ ਵਿੱਚ ਤਾਂ ਇਸ ਮੁਲਕ ਦੇ ਸਿਸਟਮ ਦੇ ਵਿੱਚ ਯਕੀਨ ਰੱਖਣਾ ਹੀ ਪਾਪ ਆ। ਜਿਹੜਾ ਸਿਸਟਮ ਇੰਨਾ ਮਾੜਾ ਹੈ, ਇੰਨਾ ਭੈੜਾ ਹੈ, ਇਹ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦੀ ਖੁੱਲ੍ਹ ਦਿੰਦਾ, ਜਿਹੜਾ ਸਾਡੇ ਗਲਾਂ 'ਚ ਟਾਇਰ ਪਾਉਣ ਦੀ ਸਾਡੀਆਂ ਧੀਆਂ ਭੈਣਾਂ ਬੇਪਤ ਕਰਨ ਦੀ ਖੁੱਲ੍ਹ ਦਿੰਦਾ, ਜਿਨ੍ਹਾਂ ਨੂੰ ਇਸ ਕਰਕੇ ਵੋਟਾਂ ਮਿਲਦੀਆਂ ਨੇ। ਜਿੰਨੀ ਵੋਟ 1984 ਵਿੱਚ ਦਸੰਬਰ 'ਚ ਜਦੋਂ ਵੋਟਾਂ ਪਈਆਂ, ਸਾਰੇ ਭਾਰਤ ਵਿੱਚ ਕਾਂਗਰਸ ਨੂੰ ਗੈਰ ਗੱਡਵੀਂ ਵੋਟ ਮਿਲੀ ਤੇ ਉਹ ਇਹੀ ਵੋਟ ਸੀਗੀ ਜਿਹੜੀ ਕਹਿੰਦੀ ਸੀ ਕਿ ਅਸੀਂ ਉਦੋਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਹਮਲਾ ਕੀਤਾ ਤੁਹਾਡੇ ਨਾਲ ਨਹੀਂ ਸੀ ਆ ਸਕੇ, ਅਸੀਂ ਨਵੰਬਰ 84 ਨੂੰ ਗਲਾਂ 'ਚ ਟਾਇਰ ਪਾਉਣ ਮੌਕੇ ਕੋਈ ਨਹੀਂ ਕਰ ਸਕੇ, ਪਰ ਅੱਜ ਤੁਹਾਡੇ ਨਾਲ ਆ, ਤੁਸੀਂ ਕਾਂਗਰਸ ਵਾਲਿਓ ਸਿੱਖਾਂ ਤੇ ਜੋ ਕੀਤਾ ਵਧੀਆ ਕੀਤਾ। ਜਿਹੜੀ ਇਸ ਤਰੀਕੇ ਦੀ ਹਮਾਇਤ ਬੇਲਣ ਬੁਲਾਉਣ ਦਾ ਚੱਕਰ ਆ, ਉਹ ਜਿਹੜਾ ਸੰਵਿਧਾਨ ਦਿੰਦਾ, ਜਿਹੜਾ ਤਿਰੰਗਾ ਦਿੰਦਾ, ਉਹਦੇ ਨਾਲ ਸਾਡਾ ਕੀ ਨਾਤਾ ਹੋ ਸਕਦਾ ਹੈ? ਜਿਹੜਾ ਸੰਵਿਧਾਨ, ਜਿਹੜਾ ਤਿਰੰਗਾ ਸਾਡੇ ਸਿੱਖਾਂ ਦੀਆਂ ਲਾਸ਼ਾਂ ਅਣਪਛਾਤੀਆਂ ਕਹਿ ਕੇ ਫੂਕਣ ਵਾਲਿਆਂ ਨੂੰ ਖੁੱਲ੍ਹ ਦਿੰਦਾ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਥਾਣਿਆਂ CIA ਸਟਾਫਾਂ 'ਚ ਸਾਡੀਆਂ ਮਾਵਾਂ ਧੀਆਂ ਭੈਣਾਂ ਨੂੰ ਨਗਨ ਕਰਨ ਦੀ ਖੁੱਲ੍ਹ ਦਿੰਦਾ, ਉਹਨਾਂ ਨੂੰ ਜਲੀਲ ਕਰਨ ਦੀ ਖੁੱਲ੍ਹ ਦਿੰਦਾ,
ਉਹ ਸਿਸਟਮ ਸਾਡਾ ਕੀ ਲੱਗਦਾ ਜੀ? ਉਹ ਸਿਸਟਮ ਦੇ ਵਿੱਚ ਭੱਜ ਭੱਜ ਕੇ ਬਣ ਰਹੇ ਲੋਕ ਆ ਜਿਹੜੇ, ਉਹਨਾਂ ਨੂੰ ਕੀ ਕਹੀਏ ਤੇ ਕੀ ਨਾ ਕਹੀਏ, ਕਿਉਂਕਿ ਗਾਲ ਇੰਨੀ ਗੰਦੀ ਕੱਢਦੇ ਆ। ਅਸੀਂ ਪਰਿਵਾਰਾਂ ਵਾਲੇ ਆ, ਇੱਜ਼ਤਾਂ ਵਾਲੇ ਆ, ਅਣਖਾਂ ਵਾਲੇ ਆ, ਸਾਤੋਂ ਉਹ ਬਰਦਾਸ਼ਤ ਨਹੀਂ ਹੁੰਦਾ। ਪਰ ਇਹੀ ਗੱਲ ਸਾਨੂੰ ਘੇਰੀ ਬੈਠੀ ਹੈ। ਜਿਹੜੇ ਸਿੱਖ ਇਲੈਕਟ੍ਰੋਨਿਕ ਪੋਲਿਟਿਕਸ ਵਿੱਚ ਯਕੀਨ ਰੱਖਦੇ ਨੇ, ਅਸੀਂ ਉਹਨਾਂ ਦੇ ਵਿਰੋਧੀ ਦੁਸ਼ਮਣ ਨਹੀਂ ਹੈਗੇ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਜੀ ਚੋਣਾਂ ਲੜ ਕੇ ਬੜਾ ਗੁਨਾਹ ਕਰ ਰਹੇ ਹੋ। ਅਸੀਂ ਤਾਂ ਉਸ ਸਿਸਟਮ ਦੀ ਭੰਡੀ ਕਰ ਰਹੇ ਹਾਂ ਜਿਹੜਾ ਸਿਸਟਮ ਸਾਡਾ ਦੁਸ਼ਮਣ। ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਚੋਣਾਂ ਰਾਹੀਂ ਆਪਦੀ ਗੱਲ ਕਰਾਉਣ ਦੀ ਭਾਵਨਾ ਰੱਖਦੇ ਆ, ਤੁਸੀਂ ਵੀ ਸਾਡੇ ਵਾਲਾ ਦਰਦ ਰੱਖਦੇ ਹੋ। ਸਾਡੇ ਤਰੀਕਿਆਂ 'ਚ ਫਰਕ ਆ। ਤੁਸੀਂ ਉਸ ਸਿਸਟਮ ਦੇ ਰਾਹੀਂ ਕੌਮ ਦੀ ਗੱਲ ਅੱਗੇ ਤੋਰਨੀ ਚਾਹੁੰਦੇ ਹੋ, ਅਸੀਂ ਉਸ ਸਿਸਟਮ ਤੋਂ ਥੋੜਾ ਜਿਹਾ ਪਰਾਂ ਹੋ ਗਏ ਵੀ ਖਾਲਿਸਤਾਨ ਤੋਂ ਬਗੈਰ ਗੱਲ ਨਹੀਂ ਬਣਨੀ। ਸੋ ਆਪਸ ਵਿੱਚ ਹੀ ਟਕਰਾਉਣ ਦੀ ਥਾਂ ਸਿਆਣਪ ਵਰਤੀਏ। 1999 ਦੇ ਵਿੱਚ ਇੰਡੀਅਨ ਸਟੇਟ ਨੇ ਜਿਨ੍ਹਾਂ ਲੋਕਾਂ ਨੂੰ ਚੋਣ ਲੜਨ ਦਿੱਤੀ, ਜਿਨ੍ਹਾਂ ਨੂੰ ਚੋਣ ਜਿੱਤਣ ਤੋਂ ਬਾਅਦ ਕੇਸ ਵਾਪਸ ਲੈ ਕੇ ਆਜ਼ਾਦੀ ਦਿੱਤੀ, ਉਹਨਾਂ ਸਾਰਿਆਂ ਦੇ ਮਗਰ ਇੰਡੀਅਨ ਸਟੇਟ ਦੀ ਉਸ ਐਕਟ ਦੇ ਪਿੱਛੇ ਭਾਵਨਾ ਇਹੀ ਸੀ ਕਿ ਇਹ ਓਵਰਗਰਾਉਂਡ ਖਾਲਿਸਤਾਨੀ ਅਤੇ ਅੰਡਰਗਰਾਉਂਡ ਖਾਲਿਸਤਾਨੀ ਆਪਸ ਵਿੱਚ ਹੀ ਭਿੜ ਜਾਣਗੇ, ਜਿਹੜਾ ਕਿ ਬਾਅਦ ਵਿੱਚ ਵਾਪਰਿਆ ਵੀ, ਜਿਹਦੇ ਵਿੱਚੋਂ ਭਾਈ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੋਇਆ। ਇਹ ਇੰਡੀਅਨ ਸਟੇਟ ਦੀ ਪੂਰਨ ਕਾਮਯਾਬੀ ਆ ਕਿ ਕਿਵੇਂ ਉਹਨਾਂ ਨੇ ਉਹੋ ਜਿਹੇ ਹਾਲਾਤ ਬਣਾਤੇ ਕਿ ਸੰਤ ਭਿੰਡਰਾਂ ਵਾਲਿਆਂ ਦੇ ਵਾਰਸ ਆਪਸ ਵਿੱਚ ਹੀ ਇੱਕ ਦੂਜੇ ਦੇ ਉੱਤੇ ਅਟੈਕ ਕਰਨ ਤੇ ਕਰਾਂਗੇ, ਗੋਲੀਆਂ ਚਲਾਉਣ ਤੇ ਕਰਾਂਗੇ। ਤੇ ਇਸ ਗੱਲ ਦੇ ਵਿੱਚ ਆਪਾਂ ਸਮਝੋ ਕਿ ਪਹਿਲਾਂ ਉਹਨਾਂ ਨੇ ਅਕਾਲੀਆਂ ਨੂੰ ਵਰਤਣਾ ਚਾਹਿਆ ਖਾਲਿਸਤਾਨੀ ਲਹਿਰ ਦੇ ਖਿਲਾਫ 1985 ਚ। ਆ ਬਾਦਲ ਟੋੜੇ ਹੋਣੀ ਵੀ ਉਸੇ ਖੇਡ ਦਾ ਹਿੱਸਾ ਸੀ, ਪਰ ਇਹ ਥੋੜੀ ਜਿਹੀ ਇਹਨਾਂ ਨੂੰ ਮੌਕਾ ਨਹੀਂ ਮਿਲਿਆ, ਨਹੀਂ ਇਹ ਵੀ ਬਰਨਾਲੇ ਵਾਲੇ ਗੰਦ ਪਾਉਂਦੇ। ਸੋ ਜਿਹੜਾ ਅਕਾਲੀਆਂ ਨੂੰ ਵਰਤਣ ਤੋਂ ਬਾਅਦ ਉਹਨਾਂ ਨੇ ਬੰਦੇ ਹੋਰ ਵੀ ਕਈ ਵਰਤੇ। ਇਹ ਨਹੀਂ ਕਿ ਉਹਨਾਂ ਨਾਲ ਬਹਿ ਕੇ ਡਨ ਕਰ ਕਰਕੇ ਵੀ ਤੁਸੀਂ ਐਂ ਕਰੋ। ਕਈਆਂ ਦਾ ਸੁਭਾਅ ਹੁੰਦਾ, ਜਿਵੇਂ ਆਪਾਂ ਨੂੰ ਪਤਾ ਹੋਵੇ ਕਿ ਜੇ ਆਹ ਸੁੱਚ ਦੱਬਾਂਗੇ ਤਾਂ ਆਹ ਵਰਬ ਜਗੂ, ਉਵੇਂ ਉਹਨਾਂ ਨੇ ਆਪਦੇ ਸਵਾਰਥਾਂ ਲਈ ਖਾੜਕੂ ਖਾਲਿਸਤਾਨੀ ਲਹਿਰ ਨੂੰ ਖਤਮ ਕਰਨ ਲਈ, ਕਮਜ਼ੋਰ ਕਰਨ ਲਈ ਜੋ ਕੁਝ ਕੀਤਾ, ਉਹਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਦੀ ਵੀ ਵਰਤੋਂ ਹੋਈ ਹੈ, ਜਿਹੜਾ ਉਹਨੇ ਇੱਥੇ ਇੱਕ ਇਕੱਠ ਰੱਖਿਆ ਸੀ, ਕਨਵੈਨਸ਼ਨ ਰੱਖੀ ਸੀ ਕਿ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਅੱਗੇ ਕਿਵੇਂ ਤੋਰਨਾ, ਜੇ ਉਹ ਤੋਂ ਪ੍ਰੋਫੈਸਰ ਦਰਸ਼ਨ ਸਿੰਘ ਵੀ ਵਰਤੇ ਗਏ। ਭਾਈ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਭਤੀਜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਵਰਤੇ ਗਏ। ਲੋਹਾ ਕਸ਼ਨਧਰ ਨੇ ਆਪਦੀ ਕਿਤਾਬ ਦੇ ਵਿੱਚ ਜਿਵੇਂ ਲਿਖਿਆ, ਉਹਨੇ ਤਾਂ ਭਾਈ ਹਰਮਿੰਦਰ ਸਿੰਘ ਸੰਧੂ ਬਾਰੇ ਵੀ ਲਿਖਿਆ। ਪਰ ਇੱਥੇ ਮੈਂ ਫੇਰ ਇਹ ਗੱਲ ਕਹਿਣਾ, ਸਾਡੇ ਬੰਦੇ ਸਿੱਧਾ ਜਿਹਾ ਕੱਢ ਲੈਂਦੇ ਅਰਥ ਵੀ ਖਨੀ ਇਹ ਸਟੇਟ ਨਾਲ ਰਲ ਕੇ ਚੱਲ ਰਹੇ ਸੀ। ਸਟੇਟ ਨਾਲ ਰਲ ਕੇ ਚੱਲਣਾ ਹੋਰ ਗੱਲ ਹੁੰਦੀ ਆ, ਇਹ ਬੰਦੇ ਉਸ ਟਰੈਪ ਦਾ ਹਿੱਸਾ ਬਣ ਗਏ, ਸ਼ਿਕਾਰ ਬਣ ਗਏ। ਉਹਨਾਂ ਪਤਾ ਹੀ ਨਹੀਂ ਲੱਗਣਾ ਜਿਹਨਾਂ ਨੂੰ ਕਿ ਇਸ ਰਾਹ ਉੱਤੇ ਚੱਲ ਕੇ ਅਸੀਂ ਭਾਵੇਂ ਆਪਣੇ ਵੱਲੋਂ ਜੋ ਮਰਜ਼ੀ ਸਮਝਦੇ ਹੋਈਏ, ਇਹਦਾ ਫਾਇਦਾ ਸਰਕਾਰ ਨੂੰ ਹੋਣਾ ਤੇ ਇਹਦਾ ਨੁਕਸਾਨ ਜਿਹੜਾ ਹੈਗਾ ਉਹ ਪੰਥ ਨੂੰ। ਸੋ ਇਹਦੇ ਵਿੱਚ ਜਿਹੜੇ ਟਕਰਾਅ ਹੋਏ, ਕਲੈਸ਼ ਵਧੇ, ਸੰਤਾਪ ਵਧੇ, ਉਸ ਚੱਕਰ ਦੇ ਵਿੱਚ ਅੱਜ ਜਦੋਂ ਅਸੀਂ ਸਾਰੇ ਘਟਨਾਕ੍ਰਮ ਨੂੰ, ਕੁਝ ਬੰਦਿਆਂ ਨੂੰ ਉਹਦੇ ਤੇ ਕਮੈਂਟਰੀ ਕਰਦਿਆਂ ਨੂੰ, ਕਿਤਾਬਾਂ ਲਿਖਦਿਆਂ ਨੂੰ ਦੇਖਦੇ ਆ, ਤਾਂ ਉਹ ਬਿਲਕੁਲ ਹੀ ਨਵੇਂ ਅਰਥ ਕੱਢੀ ਫਿਰਦੇ ਨੇ ਕਿ ਜੀ ਇਹ ਜਿਨ੍ਹਾਂ ਨੇ ਫਲਾਨਾ ਕੰਮ ਕੀਤਾ ਉਹ ਏਜੰਸੀਆਂ ਦੇ ਬੰਦੇ ਸੀ। ਅਸਲ ਵਿੱਚ ਏਜੰਸੀਆਂ ਨੇ ਹਰ ਮੌਕੇ, ਹਰ ਘਟਨਾਕ੍ਰਮ ਦੇ ਵਿੱਚੋਂ ਆਪਦਾ ਲਾਹਾ ਦੇਖਣਾ ਹੁੰਦਾ। ਜਿਵੇਂ ਹੁਣ ਭਾਈ ਅਮਰਤਪਾਲ ਸਿੰਘ, ਉਹ ਆਪਣੇ ਮਨੋਂ ਤਨੋਂ ਸਿੱਖੀ ਦੀ ਚੜ੍ਹਦੀ ਕਲਾ ਲਈ, ਪੰਥ ਦੀ ਗੱਲ ਨੂੰ ਅੱਗੇ ਤੋਰਨ ਲਈ, ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਸਰਗਰਮ ਹੋਇਆ ਹੈ। ਪਰ ਜਿਹੜਾ ਆਲੇ ਦੁਆਲੇ ਨੈਟਵਰਕ ਖੜਾ ਹੋਣਾ, ਉਹਦੇ ਵਿੱਚ ਸਟੇਟ ਨੇ ਆਪਦੇ ਬੰਦੇ ਵਾੜਨੇ ਹੀ ਵਾੜਨੇ। ਜਿਹੜਾ ਬੰਦਾ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਆ, ਅਸਲ ਵਿੱਚ ਧੋਖੇਬਾਜ਼ ਨਹੀਂ, ਉਹ ਬੰਦਾ ਪੰਥ ਨਾਲ ਧਰੋਕ ਮਾਰਿਆ। ਜਦੋਂ ਕੋਈ ਮੈਨੂੰ ਇਹ ਦੱਸੇ ਕਿ ਭਾਈ ਸਾਹਿਬ ਤੁਸੀਂ ਆਪਦਾ ਖਿਆਲ ਰੱਖਿਓ, ਤਾਂ ਮੈਨੂੰ ਉਹ ਬੰਦੇ ਦਾ ਸਤਿਕਾਰ ਕਰਨਾ ਚਾਹੀਦਾ। ਸਾਡੇ ਇੱਥੇ ਉਹਨੂੰ ਗਾਲਾਂ ਕੱਢਣ ਬਹਿ ਜਾਂਦੇ ਆ ਕਿ ਇਹ ਤਾਂ ਐਂ ਕਹਿੰਦਾ ਵੀ ਖਨੀ ਫਲਾਨਾ ਏਜੰਸੀਆਂ ਦਾ ਬੰਦਾ। ਭਾਈ ਜਿਹਨੂੰ ਜ਼ਿਆਦਾ ਚਾਅ ਚੜਿਆ ਹੋਇਆ, ਜਿਹਨੂੰ ਜ਼ਿਆਦਾ ਇਸ ਗੱਲ ਦਾ ਯਕੀਨ ਆ ਕਿ ਜੀ ਇਹ ਗੱਲ ਵਾਪਰ ਹੀ ਨਹੀਂ ਸਕਦੀ,
ਇੱਥੇ ਪੰਜਾਬ 'ਚ 4 ਦਿਨ ਗੇੜਾ ਕੱਢ ਲਓ, ਤੁਹਾਨੂੰ ਪਤਾ ਲੱਗ ਜੂ ਏਜੰਸੀਆਂ ਕੀ ਨੇ ਤੇ ਕਿੱਥੇ ਕਿੱਥੇ ਕੀ ਕਰੀ ਜਾਂਦੀਆਂ। ਸੋ ਏਜੰਸੀਆਂ ਨੇ ਨੈਟਵਰਕ ਜਿਹੜੇ ਕੈਨੇਡਾ ਅਮਰੀਕਾ 'ਚ ਜਾ ਕੇ ਕਤਲ ਕਰਦੇ ਨੇ, ਜਿਹੜੇ ਉੱਥੇ ਏਜੰਸੀਆਂ ਜਿਹੜੀਆਂ ਨੇ ਉਹ ਸਰਗਰਮ ਨੇ, ਤਾਂ ਪੰਜਾਬ ਦੇ ਵਿੱਚ ਤਾਂ ਇੱਥੇ ਕੀ ਨਹੀਂ ਹੋ ਸਕਦਾ, ਪੰਥ 'ਚ ਕੀ ਨਹੀਂ ਹੋ ਸਕਦਾ। ਪਿਛਲੇ 25-30 ਸਾਲ ਦੇ ਵਿੱਚ ਤਾਂ ਜਦੋਂ ਬਾਦਲ ਕਿਆਂ ਦਾ ਰਾਜ ਭਾਗ ਰਿਹਾ, ਉਹਨਾਂ ਦੀ ਤਾਂ ਘੁਸਪੈਠ RSS ਵਾਂਗੂ ਸਭ ਥਾਂ ਤੇ ਹੋਈ ਹੋਈ। ਜਿਹੜੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਦੇ ਵਿੱਚ ਤਰੱਕੀਆਂ ਕਰਕੇ ਕੋਈ ਸਕੱਤਰ ਦੀ ਪੋਸਟ ਉੱਤੇ ਚਲੇ ਜਾਵੇ, ਉਹ 2 ਦਿਨ ਕੀ ਦੱਸ ਸਮਝ ਜੂਗਾ ਕਿ ਏਜੰਸੀਆਂ ਦੇ ਤਾਲਮੇਲ ਤੋਂ ਬਗੈਰ ਇਸ ਪੋਸਟ ਉੱਤੇ ਬੈਠੇ ਨਹੀਂ ਜਾ ਸਕਦਾ। 2 ਦਿਨ ਨਹੀਂ ਕੱਢ ਸਕਦਾ ਕੋਈ ਜਿਹੜਾ ਸਕੱਤਰ ਸ਼੍ਰੋਮਣੀ ਕਮੇਟੀ ਹੋਊ, ਕਿਉਂਕਿ ਇਸ ਜਿਹੜਾ ਬਾਰਡਰ ਸਟੇਟ ਆ ਪੰਜਾਬ, ਤੇ ਦਰਬਾਰ ਸਾਹਿਬ ਸਿੱਖ ਸਰਗਰਮੀਆਂ ਦਾ ਸਭ ਤੋਂ ਵੱਡਾ ਸੈਂਟਰ ਐਕਸਲ ਆ, ਤੇ ਇਸ ਥਾਂ ਦੇ ਉੱਤੇ ਏਜੰਸੀਆਂ ਪੂਰਾ ਧਿਆਨ ਰੱਖਦੀਆਂ ਨੇ। ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਹਰ ਵੇਲੇ 200 ਤੋਂ ਲੈ ਕੇ 500 ਦੇ ਵਿਚਾਲੇ ਜਦੋਂ ਕੋਈ ਖਾਸ ਮੌਕਾ ਹੁੰਦਾ, ਜਦੋਂ VIP ਕੋਈ ਫੌਜ ਦਾ ਅਫਸਰ ਜਾਂ ਕੋਈ ਇਹੋ ਜਿਹੀ ਜਿਹੜੀ ਪਰਸਨੈਲਿਟੀ ਜਿਹੜਾ ਸਿੱਖ ਕੌਮ ਦੇ ਵਿੱਚ ਜਿਹਦਾ ਵਿਰੋਧ ਆ ਉਹਨੇ ਆਉਣਾ ਹੋਵੇ, ਉਦੋਂ 500 ਵੀ ਹੋ ਸਕਦਾ। ਸਿਵਲ ਕੱਪੜਿਆਂ ਦੇ ਵਿੱਚ 200 ਪੁਲਿਸ ਮੁਲਾਜ਼ਮ ਨਹੀਂ, IB ਰਾਹ ਤੇ ਹੋਰ ਏਜੰਸੀਆਂ ਜਿਹੜੀਆਂ ਖੂਬੀਆਂ ਏਜੰਸੀਆਂ ਨੇ ਉਹਦੇ ਕਰਿੰਦੇ ਉੱਥੇ ਹੁੰਦੇ। ਅਸੀਂ ਅੰਮ੍ਰਿਤਸਰ ਰਹਿੰਦੇ, ਮੈਂ 1997 ਤੋਂ ਅੰਮ੍ਰਿਤਸਰ ਇੱਥੇ ਰਹਿੰਦਾ। ਅਕਸਰ ਦਰਬਾਰ ਸਾਹਿਬ ਜ਼ਿਆਦਾ ਜਾਣ ਆਉਣ ਹੋ ਗਿਆ। ਜਦੋਂ ਤੁਸੀਂ ਜ਼ਿਆਦਾ ਜਾਂਦੇ ਆਉਂਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਰੋਜ਼ ਹੀ ਹੁੰਦੇ ਆ। ਇਹ ਉਹੋ ਜਿਹਾ ਸ਼ਰਧਾਲੂ ਨਹੀਂ ਹੈਗਾ। ਸ਼ਰਧਾਲੂ ਦੀ ਅੱਖ ਤੋਰਾ ਫੇਰਾ ਹੋਰ ਹੁੰਦਾ ਤੇ ਦੂਜੇ ਬੰਦੇ ਦਾ ਹੋਰ ਹੁੰਦਾ। ਤੇ ਅਸੀਂ ਤਾਂ ਬੜਿਆਂ ਨੂੰ ਪਛਾਣਦੇ ਹਾਂ, ਤੇ ਜਿਹੜੇ ਮਾਤਾ ਦੇ ਮਾਲ ਨੂੰ ਇਹ ਵਹਿਮ ਆ ਕਿ ਜੀ ਦਰਬਾਰ ਸਾਹਿਬ 'ਚ ਏਜੰਸੀਆਂ ਨਹੀਂ ਹੁੰਦੀਆਂ, ਉਹ ਆਜੋ ਤੁਹਾਨੂੰ ਮਿਲਾ ਦਿੰਦੇ ਆ, ਨਾਲੇ ਉਹਨਾਂ ਦੇ ਨਾਲ ਤੁਹਾਡੀ ਜਿਹੜੀਆਂ ਚੰਗੀ ਫਿਰ ਯਾਰੀ ਦੋਸਤੀ ਪੈ ਜਾਊਗੀ, ਯਕੀਨ ਹੋ ਜਾਊਗਾ ਕਿ ਏਜੰਸੀ। ਸੋ ਸਾਡੇ ਧਰਮ ਦੇ ਸਥਾਨਾਂ 'ਚ, ਸਾਡੀਆਂ ਸਿੱਖ ਜਥੇਬੰਦੀਆਂ 'ਚ, ਸੰਸਥਾਵਾਂ 'ਚ ਘੁਸਪੈਠ ਕਰਨੀ ਕਰਾਉਣੀ ਉਹਨਾਂ ਦਾ ਕੰਮ ਆ, ਉਹਨਾਂ ਦਾ ਇਹ ਕਿੱਤਾ ਆ। ਜਿਵੇਂ ਲਾਲੇ ਦਾ ਕਿੱਤਾ ਆ, ਜਿਵੇਂ ਹਰੇਕ ਬੰਦੇ ਦਾ ਕੋਈ ਕਿੱਤਾ ਹੁੰਦਾ, ਉਵੇਂ ਉਹਨਾਂ ਦਾ ਕਾਰੋਬਾਰ ਆ। ਉਹ ਇਹ ਕੰਮ ਕਰਦੇ ਹੀ ਕਰਦੇ। ਕਈ ਥਾਵਾਂ ਦੇ ਉੱਤੇ ਉਹ ਵਿੱਚੋਂ ਕੋਈ ਬੰਦਾ ਪੱਟ ਕੇ ਪੈਸੇ ਦੇ ਕੇ ਖਰੀਦਦੇ ਨੇ, ਕਈ ਥਾਂ ਤੇ ਕੋਈ ਹੋਰ ਕਾਰਨ ਏਜੰਸੀਆਂ ਦੇ ਇਹ ਸਭ ਕੁਝ ਚੱਲਦਾ ਹੀ ਹੁੰਦਾ। ਸੋ ਸਾਡੇ ਬੰਦੇ ਜਿਹੜੇ ਇਸ ਚੱਕਰ ਦੇ ਵਿੱਚ ਸੀ ਕਿ ਜੀ ਭਾਈ ਅਮਰਤਪਾਲ ਸਿੰਘ ਨੂੰ ਇਲੈਕਸ਼ਨ ਜਿੱਤਣ ਸਰਕਾਰ ਨੂੰ ਛੱਡਣਾ ਪਊ, ਇਹ ਗੱਲ ਹੁਣ ਸ਼ਾਇਦ ਹੌਲੀ ਹੌਲੀ ਸਮਝ ਲੱਗ ਜਾਵੇ ਕਿ ਇਸ ਗੱਲ ਨਾਲ ਕੋਈ ਉਹਨਾਂ ਦਾ ਮਤਲਬ ਨਹੀਂ। ਉਹ 1999 ਦੇ ਵਿੱਚ ਸਟੇਟ ਦੀ ਆਪ ਦੀ ਮਰਜ਼ੀ ਸੀ ਕਿ ਜੇ ਇਹ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਦੀ ਲੰਘਾਓ, ਉਹਨਾਂ ਲਈ ਤਾਂ ਇਹ ਜਿਹੜੀ ਜਿੱਤ ਸੀ ਉਦੋਂ ਮਾਨ ਸਾਹਿਬ ਦੀ ਤੇ ਦੰਦਰਪਾਲ ਦੀ, ਉਦੋਂ ਸਟੇਟ ਨੂੰ ਸਾਰੇ ਦੁਨੀਆ ਦੇ ਵਿੱਚ ਉਹਨਾਂ ਦੇ ਨੰਬਰ ਬਣਾਉਂਦੀ ਸੀ ਕਿ ਦੇਖੋ ਜੀ ਬੇਸ਼ੱਕ ਦੀ ਖਾਲਿਸਤਾਨ ਦੀ ਗੱਲ ਕਰਦੇ ਨੇ, ਕਿਉਂਕਿ ਮਾਨ ਸਾਹਿਬ ਬਾਰੇ ਵੀ ਸਭ ਨੂੰ ਪਤਾ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਤਾਲਮੇਲ ਰੱਖਦੇ ਰਹੇ ਨੇ। ਤੇ ਜਿਹੜਾ ਦੰਦਰਪਾਲ ਸਿੰਘ ਆ, ਉਹਦੀ KLO ਖਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਉਹਦੀ ਜਥੇਬੰਦੀ ਹੁੰਦੀ ਸੀ। ਤੋਂ ਉਹਨਾਂ ਨੇ ਇਹ ਦਿਖਾਇਆ ਕਿ ਦੇਖੋ ਜੀ ਅਸੀਂ ਤਾਂ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਨੂੰ ਵੀ ਚੋਣਾਂ ਲੜਨ ਦਿੰਦੇ ਆ, ਜਿੱਤਣ ਦਿੰਦੇ ਆ। ਤੋਂ ਉਹਨਾਂ ਨੂੰ ਇਹਨਾਂ ਦੀ ਰਿਹਾਈ ਨਾਲ ਨੰਬਰ ਬਣਦੇ ਸੀ ਇੰਟਰਨੈਸ਼ਨਲ ਲੈਵਲ ਤੇ, UNO 'ਚ ਜਾਂ ਹੋਰਨਾਂ ਥਾਵਾਂ। ਇਸ ਮੌਕੇ ਵੀ ਜੇਕਰ ਉਹਨਾਂ ਨੂੰ ਵਾਰਾ ਖਾਂਦਾ ਹੋਵੇ ਸਟੇਟ ਨੂੰ, ਤਾਂ ਉਹ ਭਾਈ ਅਮਰਤਪਾਲ ਸਿੰਘ ਦੇ ਉੱਤੇ ਤੇ ਬਾਕੀ ਸਿੰਘਾਂ ਉੱਤੇ ਦਰਜ ਕੇਸ 1 ਸਕਿੰਟ 'ਚ ਲੈ ਸਕਦੇ ਆ। ਸਰਦਾਰ ਜਸਪਾਲ ਸਿੰਘ ਮੰਝਪੁਰ ਅੱਜ ਕੱਲ੍ਹ ਕੈਨੇਡਾ ਦੌਰੇ ਤੇ ਸਾਡੇ ਵਕੀਲ, ਉਹ ਜਦੋਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਵਾਲਾ ਸੰਘਰਸ਼ ਚੱਲਦਾ ਸੀ, ਉਦੋਂ ਇਹ ਗੱਲ ਨੂੰ ਲਗਾਤਾਰ ਕਹਿੰਦੇ ਹੁੰਦੇ ਸੀ ਵੀ ਚਾਹੇ 302 ਦਾ ਮੁਕੱਦਮਾ, ਚਾਹੇ 10-10, 50-50 ਬੰਦੇ ਕਿਸੇ ਦੇ ਕਤਲ ਕਰਨ ਦਾ ਕੇਸ ਹੋਵੇ, ਜੇ ਸਟੇਟ ਚਾਹਵੇ ਤਾਂ 1 ਸਕਿੰਟ 'ਚ ਵਾਪਸ ਲੈ ਸਕਦੇ। ਸੋ ਸਟੇਟ ਦੇ ਆਪਦੇ ਇੰਟਰਸਟ ਕੀ ਆ, ਆਪਦੇ ਹਿੱਤ ਕੀ ਆ, ਗੱਲ ਤਾਂ ਇੱਥੇ ਖੜੀ ਹੈ। ਜੇ ਸਟੇਟ ਚਾਹਵੇ ਤਾਂ ਉਹ ਚੋਣ ਹੀ ਨਾ ਲੜਨ ਦੇਵੇ, ਜੇ ਸਟੇਟ ਚਾਹਵੇ ਤਾਂ ਕਾਗਜ਼ ਰੱਦ ਕਰ ਦੇਵੇ, ਜੇ ਸਟੇਟ ਚਾਹਵੇ ਤਾਂ ਜਿੱਤੇ ਜਿਤਾਏ ਦੀ ਜਿਹੜੀ ਹੈਗੀ ਆ ਡਿਕਲੇਅਰ ਹਾਰਿਆ ਹੋਇਆ ਕਰ ਦੇਵੇ, ਜੇ ਸਟੇਟ ਚਾਹਵੇ ਤਾਂ ਜਿੱਤੇ ਹੋਏ ਨੂੰ ਸਹੁੰ ਨਾ ਚੱਕਣ ਦੇਵੇ, ਜੇ ਸਟੇਟ ਚਾਹਵੇ ਤਾਂ ਹੋਰ ਵੀ ਨੁਕਸਾਨ ਜਿਹੜੇ ਆ ਉਹ ਕਰ ਸਕਦੀ ਆ। ਸਟੇਟ ਜਿਹੜੀ ਆ ਉਹ ਇੱਥੇ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਵਾਂਗੂ ਕਾਨੂੰਨ ਅਨੁਸਾਰ ਨਹੀਂ ਚੱਲਦੀ ਹੈ। ਇੱਥੇ ਤਾਂ ਜਿਹੜੀ ਡੀਪ ਸਟੇਟ ਥਰਡ ਏਜੰਸੀਆਂ ਦਾ ਕੰਮ, ਉਹਦੇ ਚੋਂ ਫੈਸਲੇ ਕੀਤੇ ਜਾਂਦੇ ਆ ਕਿ ਫਲਾਣੇ ਦਾ ਕਿਵੇਂ ਕਰਨਾ। ਜਿੱਦਣ ਸਾਡੇ ਵਰਗੇ ਨੂੰ ਠੋਕਣਾ ਹੋਊ, ਅੰਦਰ ਕਰਨਾ ਜਾਂ ਕਤਲ ਕਰਨਾ, ਉਹ ਫਿਰ ਜਦੋਂ ਮੁਲਕ ਦੀਆਂ ਏਜੰਸੀਆਂ ਨੇ ਫੈਸਲਾ ਕਰ ਲਿਆ ਤਾਂ ਕਰ ਲਿਆ। ਇੱਥੇ ਕਈ ਅਫਸਰ ਨੇ ਉਹ ਕਹਿ ਦਿੰਦੇ ਨੇ ਕਿ ਜੀ ਠੀਕ ਆ, ਤੁਹਾਡਾ ਸਾਡੇ ਨਾਲ ਖੜਨ ਬੈਠਣਾ ਤਾਲਮੇਲ ਹੈਲੋ ਹਾਈ ਤੁਹਾਡਾ ਸਤਿਕਾਰ ਕਰ ਸਕਦੇ ਆ, ਪਰ ਜੇਕਰ ਉੱਪਰੋਂ ਹਦਾਇਤ ਆ ਗਈ ਕਿ ਆਹ ਕੰਮ ਕਰਨਾ, ਫਿਰ ਅਸੀਂ ਕਰਨਾ ਹੀ ਕਰਨਾ।
ਸੋ ਇਸ ਗੱਲ ਦੇ ਵਿੱਚ ਐਵੇਂ ਆਪਦੇ ਆਪ ਨੂੰ ਥਾਪੀਆਂ ਦੇਈ ਜਾਣੀਆਂ ਕਿ ਸਾਡੀ ਇਹ ਗੱਲ ਆ, ਇਦਾਂ ਨਹੀਂ ਹੈ। ਸੱਚਾਈ ਸਮਝ ਕੇ ਫੈਸਲੇ ਕਰਨੇ ਚਾਹੀਦੇ ਆ। ਹਕੀਕਤ ਇਹ ਆ ਕਿ ਉਹਨਾਂ ਨੂੰ ਜਿਹੜੀ ਚੀਜ਼ ਵਾਰਾ ਖਾਂਦੀ ਹੋਊਗੀ ਉਹ ਕਰਨਗੇ। ਅੱਜ ਜਦੋਂ ਮੈਂਬਰ ਪਾਰਲੀਮੈਂਟ ਦੀ ਸਹੁੰ ਚੁੱਕੇ ਜਾਣ ਦੀ ਗੱਲ ਚੱਲ ਰਹੀ ਆ ਤਾਂ ਇੱਕ ਗੱਲ ਕਮਾਲ ਦੀ ਵਾਪਰੀ ਪਾਰਲੀਮੈਂਟ ਦੇ ਵਿੱਚ। ਓਵੈਸੀ ਜਿਹੜਾ ਹੈਦਰਾਬਾਦ ਤੋਂ MP ਆ, ਮਿਸਟਰ ਅਸਦ ਉਦਦੀਨ ਓਵੈਸੀ, ਉਹਨੇ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਹੋਇਆਂ ਇੱਕ ਗੱਲ ਕਹੀ ਆ ਜਿਹੜੀ ਕਿ ਸਾਡੇ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਗੂਗਲ ਤੇ YouTube ਤੇ ਸਰਚ ਮਾਰਿਓ, ਬਾਰ-ਬਾਰ ਸੁਣਿਓ। ਪਹਿਲੀ ਵਾਰ ਬੜੇ ਲੰਮੇ ਅਰਸੇ ਬਾਅਦ ਸਾਡੀ ਕੌਮ ਨੂੰ ਚੰਗੀ ਲੱਗਦੀ ਗੱਲ ਪਾਰਲੀਮੈਂਟ 'ਚ ਹੋਈ। ਓਵੈਸੀ ਨੇ ਕਿਹਾ ਭਈ ਮੋਦੀ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਘਰ ਮੇ ਘੁਸ ਕੇ ਮਾਰੇਂਗੇ, ਤੇ ਜੇਕਰ ਤਾਂ ਤੁਸੀਂ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੇ ਲਈ, ਨਿਖਿਲ ਗੁਪਤੇ ਨੂੰ ਮਾਰਨ ਦੀ ਉੱਥੇ ਕਿਹਾ ਸੀ ਵੀ ਪੰਨੂ ਨੂੰ ਮਾਰ ਦੇ, ਫੇਰ ਤਾਂ ਉਹਨੇ ਤੁਹਾਡੇ ਅਨੁਸਾਰ ਘਰ ਮੇ ਘੁਸ ਕੇ ਮਾਰਨੇ ਵਾਲੀ ਗੱਲ ਨੂੰ ਅੱਗੇ ਤੋਰਿਆ ਤੁਹਾਡੇ ਕਹਿਣ ਤੇ। ਜੇ ਤੁਸੀਂ ਉਹਨੂੰ ਹੁਕਮ ਦਿੱਤਾ, ਆਰਡਰ ਦਿੱਤਾ, ਫਿਰ ਉਹਦੇ ਉੱਤੇ ਜਿਹੜਾ ਹੈਗਾ ਉੱਥੇ ਕਾਰਵਾਈ ਚੱਲ ਰਹੀ ਹੈ, ਉਹਨੂੰ ਬਚਾਈਏ ਆਪਾਂ, ਕਿਉਂਕਿ ਫਿਰ ਤਾਂ ਮੁਲਕ ਦੇ ਹਿਸਾਬ ਨਾਲ ਚੱਲਿਆ। ਤੇ ਜੇਕਰ ਉਹਨੇ ਇਹ ਕੰਮ ਤੁਸੀਂ ਨਹੀਂ ਕੀਤਾ ਫਿਰ PML ਉਹਨੇ ਮਤਲਬ ਉਹਦੇ ਤੇ ਗੱਲ ਕੀਤੀ ਹੈ। ਮੇਰਾ ਇਹ ਗੱਲ ਦੱਸਣ ਦਾ ਤੁਹਾਨੂੰ ਭਾਵ ਇਹ ਹੈ ਕਿ ਬੇਸ਼ੱਕ ਓਵੈਸੀ ਨੇ ਇੰਡੀਅਨ ਨਜ਼ਰੀਏ ਤੋਂ ਕੋਈ ਗੱਲ ਕੀਤੀ, ਪਰ ਉਹਦੇ ਨਾਲ ਮੋਦੀ ਨੂੰ ਪ੍ਰੋਬਲਮ ਵੀ ਆਈ। ਪਾਰਲੀਮੈਂਟ 'ਚ ਬੋਲੇ ਉਹਦੇ ਸ਼ਬਦ ਆ ਜਿਹੜੇ ਓਵੈਸੀ ਦੇ, ਉਹ ਕੋਈ ਅਰਥ ਰੱਖਦੇ ਨੇ। ਇੱਕ ਤਰੀਕੇ ਨਾਲ ਅੰਬੈਰਸਮੈਂਟ ਕ੍ਰੀਏਟ ਹੋਈ ਹੈ। ਪਰ ਸਾਡੇ ਬੰਦੇ ਜਿਹੜੇ ਜਿੱਤ ਕੇ ਗਏ ਨੇ, ਇਸ ਵਾਰ ਪਹਿਲੀ ਵਾਰ ਮੈਨੂੰ ਤਾਂ ਲੱਗਿਆ ਵੀ ਇਹ ਹੋਇਆ ਵੀ ਉੱਥੇ ਕਿਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਹਾ ਹੋਗਾ। ਕਿੱਡੀ ਕੁ ਗੱਲ ਆ, ਸਾਡੇ ਵੈਸੇ ਮੂੰਹ ਚੜਿਆ ਹੋਇਆ। ਅਸੀਂ ਬਿਲਕੁਲ ਐਂਟੀ ਕਿਸੇ ਹਿੰਦੂ ਜਾਂ ਮੁਸਲਮਾਨ ਜਾਂ ਕੋਈ ਹੋਵੇ, ਉੱਥੇ ਵੀ ਆਪਣੇ ਬੰਦੇ ਖੜੇ ਹੋਣ ਦਾ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਹੀ ਕਹਿੰਦੇ। ਤੇ ਆ ਜਿਹੜੇ ਪੰਜਾਬ 'ਚੋਂ 13 ਜਿੱਤ ਕੇ ਜਾਂਦੇ ਰਹੇ ਨੇ ਹਰ 5 ਸਾਲ, ਇਹਨਾਂ ਤੋਂ ਕਦੇ ਆਪਾਂ ਸੁਣਿਆ ਵੀ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਹੋਊ। ਐਤਕੀ ਜਿਹੜਾ ਮਾਹੌਲ ਬਣਿਆ ਹੋਇਆ ਸੀ ਇਹਦੇ ਵਿੱਚ ਇਹਨਾਂ ਨੇ ਕਿਹਾ ਤੇ ਫਿਰ ਹੋਰਾਂ ਨੇ ਵੀ ਕਿਹਾ, ਸਰਬਜੀਤ ਸਿੰਘ ਨੇ ਜਦੋਂ ਕਹਿਤਾ। ਤੋ ਜਿਹੜੇ ਹੋਰ ਇੱਥੋਂ MP ਜਿੱਤ ਕੇ ਜਾਂਦੇ ਰਹੇ ਆ, ਜਿਹੜੇ ਖਾਲਿਸਤਾਨੀ ਸਫਾ ਵਾਲੇ ਵੀ MP ਜਿੱਤ ਕੇ ਜਾਂਦੇ ਰਹੇ ਆ, ਉਹਨਾਂ ਸਾਰਿਆਂ ਨੇ ਹੁਣ ਤੱਕ ਨਾ ਤਾਂ ਉੱਥੇ ਸਾਨੂੰ ਕੋਈ ਇਹੋ ਜਿਹੀ ਓਵੈਸੀ ਨੇ ਗੱਲ ਕਹੀ ਆ, ਕੋਈ ਇਹੋ ਜਿਹੀ ਗੱਲ ਕਦੇ ਸੁਣਾਈ ਆ। ਜੇ ਕੀਤੀ ਆ ਤਾਂ ਉਹ ਕੋਈ ਅਰਥ ਭਰਪੂਰ ਨਹੀਂ ਬਣ ਸਕੀ। ਕਈਆਂ ਨੇ ਆਪਦੇ ਵੱਲੋਂ ਟਰਾਈ ਵੀ ਕੀਤਾ, ਕਿਉਂਕਿ ਪਾਰਲੀਮੈਂਟ ਦੇ ਵਿੱਚ ਅਗਲੇ ਖੰਘਣ ਨਹੀਂ ਦਿੰਦੇ। ਹੁਣ ਜਿਹੜੇ ਬੰਦੇ ਇਹ ਕਹਿ ਕੇ ਸਾਨੂੰ ਚੜਾਉਂਦੇ ਰਹੇ ਆ ਕਿ ਇੱਕ ਵਾਰੀ ਫਲਾਣੇ ਨੂੰ MP ਬਣ ਦਿਓ, ਦੇਖੋ ਕਿਵੇਂ ਖਾਲਿਸਤਾਨ ਬਣਾ ਕੇ ਤੁਹਾਨੂੰ ਹੱਥ ਨੂੰ ਦਿਖਾਉਂਦੇ, ਉਹਨਾਂ ਸਾਰਿਆਂ ਲਈ ਹੁਣ ਪਰਖ ਦੀ ਘੜੀ ਹੈ। MP ਬਣ ਕੇ ਪਾਰਲੀਮੈਂਟ 'ਚ ਵੀ ਜਾਣ ਦਾ ਮੌਕਾ ਮਿਲੂ ਵੀ ਕੀ ਉੱਥੇ ਕਰਨ ਦਿੰਦੇ ਆ। ਉੱਥੇ ਬਹੁਤ ਦੁਰਗਤੀ ਕਰਦੇ ਆ ਵੀਰੋ, ਧੂ ਕੇ ਘੜੀਸ ਕੇ ਬਾਹਰ ਕੱਢ ਦਿੰਦੇ ਆ, ਬਹੁਤ ਇਨਸਲਟ ਕਰਦੇ। ਤੇ ਇਹਦੇ ਨਾਲ ਅਸੀਂ ਫੇਰ ਕਹਿੰਦੇ ਆ ਕੱਖ ਨਹੀਂ ਜੇ ਬਣਨਾ। ਜੇ ਇਹਦੇ ਰਾਹੀਂ ਕੁਝ ਬਣਦਾ ਹੋਵੇ, ਜੇ ਵੋਟਾਂ ਰਾਹੀਂ, ਇਲੈਕਸ਼ਨਾਂ ਰਾਹੀਂ ਪਾਰਲੀਮੈਂਟ ਵਿੱਚ ਕੁਝ ਗੱਲ ਕੀਤਿਆਂ ਸਿੱਖਾਂ ਦਾ ਜਾਂ ਕਿਸੇ ਦਾ ਵੀ ਕੁਝ ਬਣਦਾ ਹੋਵੇ, ਉਹ ਵੋਟਾਂ ਕਰਾਉਣੀਆਂ ਹੀ ਬੰਦ ਕਰ ਦੇਣ, ਉਹ ਪਾਰਲੀਮੈਂਟ ਦਾ ਸਿਸਟਮ ਹੀ ਬੰਦ ਕਰ ਦੇਣੇ, ਕਿਉਂਕਿ ਨਹੀਂ ਕੁਝ ਹੋਣ ਦੇਣਾ ਇਸ ਮੁਲਕ ਦੇ ਖਿਲਾਫ ਉਹਨਾਂ। ਸੋ ਜਿਹੜਾ ਇਸ ਮਾਹੌਲ ਦੇ ਵਿੱਚ ਅਸੀਂ ਆਪਣੀ ਕੌਮ ਨੂੰ ਸਮਝਾਉਣਾ ਚਾਹੁੰਦੇ ਹਾਂ ਉਹ ਇਹੀ ਆ ਕਿ ਦਿਨੋਂ ਦਿਨ ਦੁਸ਼ਮਣ ਹੋਰ ਵੱਧ ਤਿੱਖਾ, ਤਲਖ ਅਤੇ ਮਜ਼ਬੂਤ ਹੋ ਰਿਹਾ। ਆ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਉਹਨਾਂ ਦਾ ਸ਼ਿਕੰਜਾ ਬੜਾ ਖਤਰਨਾਕ ਆ। ਸਾਰੀ ਦੁਨੀਆ ਪਿੱਟਣ ਲੱਗੀ ਹੋਈ ਹੈ ਕਿ ਪਤਾ ਨਹੀਂ ਕਿਹਦੇ ਉੱਤੇ ਕੀ ਕਹਿਰ ਜਿਹੜਾ ਹੈਗਾ ਅਗਲੇ 6 ਮਹੀਨਿਆਂ 'ਚ ਢਾਉਣਾ ਸਰਕਾਰ ਨੇ। ਕਿਉਂਕਿ ਪਹਿਲੇ 6 ਮਹੀਨਿਆਂ ਦੇ ਵਿੱਚ ਮੋਦੀ ਸਰਕਾਰ ਜਿਹੜੀ ਆ ਉਹ ਇਹ ਦਿਖਾਉਣਾ ਚਾਹੁੰਦੀ ਆ ਦੁਨੀਆ ਨੂੰ ਕਿ ਅਸੀਂ ਦੇਖੋ ਜੀ, ਕੈਨੇਡਾ ਅਮਰੀਕਾ ਜਦੋਂ ਬਾਹਰਲੇ ਮੁਲਕਾਂ ਦਾ ਖਾਲਿਸਤਾਨੀਆਂ ਨੂੰ ਕਤਲ ਕਰਵਾਉਂਦੇ ਹੀ ਆ, ਘਰ ਮੇ ਘੁਸ ਕੇ ਮਾਰਦੇ। ਹੁਣ ਅਸੀਂ ਭਾਰਤੀ ਖਿੱਤੇ 'ਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਖਾਲਿਸਤਾਨੀਆਂ ਦਾ ਕੰਘਾ ਜਿਹੜਾ ਹੈਗਾ ਕਰਨ ਜਾ ਰਹੇ। ਸੋ ਇਹਦਾ ਆਉਣ ਵਾਲੇ ਜਿਹੜਾ ਦਿਨ ਨੇ ਉਹ ਸਾਡੀ ਕੌਮ ਲਈ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਨੇ, ਗੰਭੀਰ ਨੇ। ਉਹਦੇ ਉੱਤੇ ਸਾਨੂੰ ਧਿਆਨ ਰੱਖਣ ਦੀ ਲੋੜ ਆ। ਖਾਲਿਸਤਾਨ ਸਾਡਾ ਨਿਸ਼ਾਨਾ ਹੈ ਤੇ ਖਾਲਿਸਤਾਨ ਦੇ ਪ੍ਰਾਪਤੀ ਲਈ ਸਾਨੂੰ ਕੁਰਬਾਨੀਆਂ ਕਰਨ ਲਈ ਤਿਆਰ ਵੀ ਰਹਿਣਾ ਚਾਹੀਦਾ। ਪਰ ਕੁਰਬਾਨੀ ਅਤੇ ਖੁਦਕੁਸ਼ੀ 'ਚ ਫਰਕ ਹੁੰਦਾ। ਆਪਦੀ ਕੌਮ ਦੇ ਬਾਰੇ ਜੇ ਅਸੀਂ ਦੇਖੀਏ ਤਾਂ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਰੋਜੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਭੱਜ ਰਿਹਾ। ਇੱਥੇ ਬਚੇ ਹੋਏ ਨੂੰ
ਸਾਰੇ ਪਾਸਿਓਂ ਨਿਰਾਸ਼ਾ ਤੇ ਮਾਯੂਸੀ ਨੇ ਘੇਰ ਲਿਆ ਤੇ ਉਹ ਨਸ਼ਿਆਂ 'ਚ ਗਰਕ ਹੋ ਰਹੇ ਨੇ। ਜਦੋਂ ਨਸ਼ਾ ਨਾ ਮਿਲੇ, ਜਦੋਂ ਪੈਸਾ ਨਾ ਮਿਲੇ, ਉਦੋਂ ਫਿਰ ਮਾਰਾ ਵਕਾਰਾ, ਲੁੱਟਾਂ ਖੋਹਾਂ ਤੇ ਹੋਰ ਜਿਹੜੇ ਕ੍ਰਾਈਮ, ਅਪਰਾਧ ਆ, ਉਹਦਾ ਬੋਲਬਾਲਾ ਵੱਧਦਾ। ਤੇ ਇਹਦੇ ਵਿੱਚੋਂ ਇੰਡੀਅਨ ਸਟੇਟ ਫਿਰ ਤਾੜੀਆਂ ਮਾਰ ਕੇ ਉੜਤਾ ਪੰਜਾਬ ਵਰਗੀਆਂ ਫਿਲਮਾਂ ਲੱਭਦੀ ਹੈ। ਤੇ ਅਗਲੇ ਪਾਸਿਓਂ ਸਾਡੇ ਗਾਣਿਆਂ ਦੇ ਵਿੱਚ ਦੀ ਅਯਾਸੀ ਤੇ ਬਦਮਾਸ਼ੀ ਨੂੰ ਵਧਾਉਣ ਵਾਲਿਆ ਸਾਰਾ ਕੁਝ ਚੱਲਦਾ। ਪੰਜਾਬ ਦੀ ਧਰਤੀ ਉੱਤੇ ਪੰਜਾਬੀ ਬੋਲੀ ਨੂੰ, ਸਿੱਖ ਧਰਮ ਨੂੰ, ਸਿੱਖਾਂ ਦੇ ਫਲਸਫੇ ਨੂੰ ਕਮਜ਼ੋਰ ਕਰਨ ਵਾਲੀਆਂ ਜਿੰਨੀਆਂ ਤਾਕਤਾਂ ਨੇ ਉਹਨਾਂ ਨੂੰ ਸ਼ਹਿ ਅਤੇ ਸਰਪ੍ਰਸਤੀ ਇੰਡੀਅਨ ਸਟੇਟ ਵੱਲੋਂ ਦਿੱਤੀ ਜਾਂਦੀ ਹੈ। ਜਿਹੜਾ ਵੀ ਕੋਈ ਵਰਤਾਰਾ, ਚਾਹੇ ਕੋਈ ਵਿਅਕਤੀ ਹੈ, ਚਾਹੇ ਕੋਈ ਘਟਨਾਕ੍ਰਮ, ਜਿਹੜਾ ਪੰਥ ਨੂੰ ਮਜ਼ਬੂਤ ਕਰਦਾ ਹੋਵੇ, ਉਹਦੇ ਸਟੇਟ ਖਿਲਾਫ ਭੁਗਤਦੀ ਹੈ, ਏਜੰਸੀਆਂ ਉਹਨੂੰ ਘੇਰਦੀਆਂ ਨੇ। ਤੇ ਜਿਹੜਾ ਵੀ ਪੰਥ ਅਤੇ ਪੰਜਾਬ ਦੇ ਖਿਲਾਫ ਚੀਜ਼ ਹੋਵੇ, ਉਹਨੂੰ ਸਟੇਟ ਆ ਜਿਹੜੀ ਉਹ ਸਰਪ੍ਰਸਤੀ ਦਿੰਦੀ ਹੈ। ਜਿਹੜੇ ਲੋਕ ਇੱਥੇ ਇਹ ਕਹਿੰਦੇ ਰਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦਾ ਲੋਕਾਂ ਨੇ ਜੀ ਫਲਾਨਿਆਂ ਨੇ ਸਾਥ ਨਹੀਂ ਦਿੱਤਾ, ਕਹਿੰਦੇ ਆ ਨਾ, ਉਹਨਾਂ ਨੂੰ ਇਸ ਗੱਲ ਦੀ ਭੋਰਾ ਸਮਝ ਨਹੀਂ ਕਿ ਪੰਜਾਬ ਦੀ ਧਰਤੀ ਉੱਤੇ ਉਹਨੂੰ ਠੋਕਵੀਂ ਹਮਾਇਤ ਵੀ ਮਿਲੀ ਜਿੰਨੀ ਮਿਲਣੀ ਚਾਹੀਦੀ। ਜਿਨ੍ਹਾਂ ਸ਼ਖਸੀਅਤਾਂ ਤੇ ਜਥੇਬੰਦੀਆਂ ਦੇ ਉੱਤੇ ਤੁਹਾਨੂੰ ਦੁੱਖ ਵਾ ਕਿ ਉਹਨਾਂ ਨੇ ਸਾਥ ਨਹੀਂ ਦਿੱਤਾ, ਉਹਨਾਂ ਨੇ ਬੜਾ ਕੁਝ ਦੇਖਿਆ ਪਹਿਲਾਂ ਪਿਛਲੇ 40 ਸਾਲ ਦੇ ਵਿੱਚ, ਤੇ ਉਹਨਾਂ ਨੇ ਇੰਨੇ ਔਖੇ ਸਬਕ ਸਿੱਖੇ ਆ, ਇੰਨੇ ਕਰਾਰੇ ਝਟਕੇ ਖਾਦੇ ਆ ਕਿ ਯਕੀਨ ਜਿਹੜਾ ਹੈਗਾ ਛੇਤੀ ਛੇਤੀ ਕੀਤੇ ਕਿਸੇ ਤੇ ਉਹ ਨਹੀਂ ਕਰਦੇ। ਤੇ ਜੇਕਰ ਕੋਈ ਬੰਦਾ, ਜਿਵੇਂ ਕਹਿੰਦੇ ਆ ਵੀ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਂਦਾ, ਜੇਕਰ ਕੋਈ ਬੰਦਾ ਆਪਣੇ ਆਪ ਨੂੰ ਸਿਕਿਉਰ ਕਰਨ ਲਈ, ਸੁਰੱਖਿਅਤ ਕਰਨ ਲਈ ਕਿ ਯਾਰ ਮੇਰੇ ਕਲੰਕ ਨਾ ਲੱਗ ਜੇ, ਜਦੋਂ ਆਮ ਬੰਦਾ ਕਿਸੇ ਦੇ ਹੱਕ 'ਚ ਚਾਰ ਗੱਲਾਂ ਕਹਿ ਦੇਵੇ ਤੇ ਉਹ 'ਚ ਕੋਈ ਗੜਬੜ ਫੜੀ ਜਾਵੇ, ਉਹਨੂੰ ਕਿਸੇ ਨੇ ਕੀ ਕਹਿਣਾ, ਲੱਗਦਾ ਆਮ ਬੰਦਾ, ਇਹਨੂੰ ਜ਼ਰੂਰ ਨਹੀਂ ਪਤਾ। ਪਰ ਜਦੋਂ ਕੋਈ ਪੰਥ ਵਿੱਚ ਨਾਮਵਰ ਸ਼ਖਸੀਅਤ, ਜਥੇਬੰਦੀ, ਕੋਈ ਆਗੂ ਕਿਸੇ ਦੇ ਉੱਤੇ ਮੋਹਰ ਲਾ ਦੇਵੇ ਕਿ ਮੈਂ ਗਰੰਟੀ ਦਿੰਦਾ, ਤੇ ਉਹਦਾ ਪਤਾ ਹੋਵੇ ਨਾ ਵੀ ਕੌਣ ਆ, ਕਿੱਥੋਂ ਆਇਆ, ਮੁੜ ਕੇ ਕੋਈ ਗੜਬੜ ਨਿਕਲ ਆਵੇ, ਦੁਨੀਆ ਨੇ ਉਹਨੂੰ ਜਿਉਣ ਨਹੀਂ ਦੇਣਾ, ਉਹਨੂੰ ਕਹਿਣਾ ਕਿ ਇਹ ਮਾੜਾ ਸੀ, ਇਹ ਭੈੜਾ ਸੀ। ਇੱਥੇ ਮੈਂ ਸਾਡੀਆਂ ਸਿੱਖ ਜਥੇਬੰਦੀਆਂ ਦੇ ਵਿੱਚ ਫਿਰਦੇ ਬਹੁਤ ਸਾਰੇ ਨੌਜਵਾਨਾਂ ਦਾ ਅਸੀਂ ਸਟੱਡੀ ਸਰਕਲ ਵਾਂਗੂ ਇੱਥੇ ਕੋਈ ਨਾ ਕੋਈ ਮੀਟਿੰਗ ਘਰ ਦੇ ਵਿੱਚ ਕਰਦੇ ਕਰਾਉਂਦੇ ਰਹਿੰਦੇ। ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ, ਨੌਜਵਾਨ ਮੁੰਡਿਆਂ ਨੂੰ, ਕਿ ਜਿਸ ਬੰਦੇ ਬਾਰੇ ਤੁਹਾਨੂੰ ਸ਼ੱਕ ਪੈ ਗਿਆ, ਜਿਸ ਬੰਦੇ ਬਾਰੇ ਤੁਹਾਨੂੰ ਲੱਗਦਾ ਕਿ ਇਹਦੀ ਕੋਈ ਗੜਬੜ ਆ, ਉਹ ਤੋਂ ਦੂਰੀ ਬਣਾ ਲਈ। ਉਹਨੂੰ ਕਿਹੋ ਚਾਹੇ ਕੁਛ ਨਾ, ਖਿਆਲ ਰੱਖਿਓ, ਵਾਚ ਕਰਿਓ, ਵਕਤ ਦਿਓ ਗੱਲ ਨੂੰ। ਕਈ ਵਾਰੀ ਸਾਡੇ ਸ਼ੱਕ ਖਦਸ਼ੇ ਝੂਠੇ ਵੀ ਨਿਕਲ ਸਕਦੇ ਆ, ਪਰ ਅੰਨੀ ਦੇ ਤੇ ਯਕੀਨ ਨਾ ਕਰਿਓ। ਅਸੀਂ ਤਾਂ ਖੁਦ ਕਹਿੰਦੇ ਆ ਜੀ, ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਆ ਕਿ ਜੀ ਜਿਹੜਾ ਵੀ ਮਰਜ਼ੀ ਆਵੇ ਖਾਲਿਸਤਾਨ ਦੀਆਂ ਗੱਲਾਂ ਕਰੇ ਤੇ ਪੰਥ ਵਾਲੇ, ਪੰਜਾਬ ਵਾਲੇ ਝੰਡੇ ਚੱਕ ਕੇ ਉਹਦੇ ਮਗਰ ਤੁਰ ਪਿਆ ਕਰਨ, ਇਹ ਸਮਝ ਲਓ ਵੀ ਇਸ ਗੱਲ ਦਾ ਸਾਨੂੰ ਕਦੇ ਨਾ ਕਦੇ ਬਹੁਤ ਵੱਡਾ ਨੁਕਸਾਨ ਝੱਲਣਾ ਪਊ। ਸਾਨੂੰ ਇਹ ਗੱਲ, ਇਹ ਆਦਤ ਹੀ ਬਾਰਾ ਖਾਂਦੀ ਆ। ਤੁਸੀਂ ਜੋ ਮਰਜ਼ੀ ਕਹੀ ਚੱਲੋ ਜੀ, ਪਰਾਂ ਬੈਠੇ, ਇੱਥੇ ਕਿਸੇ ਨੇ ਨਹੀਂ ਸੁਣਨੀ ਤੁਹਾਡੀ। ਤੇ ਮੈਨੂੰ ਖੁਸ਼ੀ ਆ ਕਿ ਤੁਹਾਡੇ ਗਾਲਾਂ ਸੁਣ ਕੇ, ਤੁਹਾਡਾ ਗੰਦ ਪਿੱਲ ਸੁਣ ਕੇ ਪੰਜਾਬ ਦੇ ਕਿਸੇ ਵੀ ਖਾਲਿਸਤਾਨੀ ਆਗੂ ਨੇ, ਜਥੇਬੰਦੀ ਨੇ ਆਪਦੇ ਫੈਸਲੇ ਨਹੀਂ ਬਦਲੇ, ਉਹਨਾਂ ਨੇ ਆਪਦੇ ਹਿਸਾਬ ਨਾਲ ਦੇਖੇ। ਜਿਵੇਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਬਾਰੇ ਪੰਜਾਬ ਦੇ ਖਾਲਿਸਤਾਨੀਆਂ ਦੇ ਵਿੱਚ ਬਹੁਤ ਵਿਰੋਧੀ ਵਿਚਾਰ ਸੀ। ਜਿੱਦਣ ਐਡਵੋਕੇਟ ਪੰਨੂ ਨੂੰ ਇੰਡੀਆ ਵੱਲੋਂ ਕਤਲ ਕਰਾਏ ਜਾਣ ਦੀ ਸਾਜ਼ਿਸ਼ ਬੇਨਕਾਬ ਹੋਈ, ਸਭ ਨੇ ਕਿਹਾ ਵੀ ਜੇਕਰ ਉਹਨੂੰ ਇੰਡੀਆ ਕਤਲ ਕਰਾਉਣ ਨੂੰ ਫਿਰਦਾ, ਇਹਦਾ ਮਤਲਬ ਬੰਦਾ ਸਹੀ ਆ ਤੇ ਠੋਕ ਵੀ ਸਪੋਰਟ ਕਰੋ, ਹਮਾਇਤ ਕਰੋ। ਤੇ ਉਦੋਂ ਬਾਅਦ ਇੱਥੇ ਉਹਦੀ ਹਮਾਇਤ ਵਧੀ ਹੈ। ਇਵੇਂ ਹੀ ਜਦੋਂ ਐਡਵੋਕੇਟ ਗੁਰਪਤਵੰਤ ਪੰਨੂ ਦੇ ਵਾਂਗ ਹੀ ਭਾਈ ਅਮਰਤਪਾਲ ਸਿੰਘ ਨੂੰ ਫੜ ਕੇ ਸਟੇਟ ਨੇ ਜੇਲ੍ਹ 'ਚ ਡੱਕਤਾ, ਉਸ ਤੋਂ ਬਾਅਦ ਵਿੱਚ ਪੰਥ ਨੇ, ਪੰਜਾਬ ਨੇ, ਹਰ ਇੱਕ ਆਗੂ ਨੇ ਇਸ ਗੱਲ ਦੇ ਉੱਤੇ ਆਪਦਾ ਦਿਮਾਗ ਲਾਇਆ ਕਿ ਅਸੀਂ ਇਸ ਸ਼ਖਸ ਦੇ ਬਾਰੇ ਉਵੇਂ ਨਾ ਸੋਚੀਏ ਜਿਵੇਂ ਪਹਿਲਾਂ ਸੋਚਦੇ ਸੀ, ਅਸੀਂ ਥੋੜਾ ਜਿਹਾ ਇਹਦੇ ਵੱਲ ਧਿਆਨ ਦਈਏ। ਤੇ ਅਗਲੇ ਨੇ ਦਿੱਤਾ। ਤੇ ਉਹਨਾਂ ਦਿਨਾਂ ਦੇ ਵਿੱਚ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਗੰਦ ਬਖੀ ਜਾਂਦੇ ਸੀ, ਲੈ ਹੁਣ ਭਾਈ ਦਲਜੀਤ ਸਿੰਘ ਬਿੱਟੂ ਉਹਦੇ ਘਰੇ ਤੁਰਿਆ ਕਰਦਾ, ਉਹੀ ਬੰਦੇ ਹੁਣ ਦੜ ਬੱਟੀ ਬੈਠੇ ਆ। ਜਦੋਂ ਚੰਦੂ ਮਾਜਰੇ ਹੁਣੀ, ਵਡਾਲੇ ਹੁਣੀ, ਅਕਾਲੀ ਲੀਡਰ ਜਿਹੜੇ ਨੇ, ਜਿਹੜੇ ਪਿਛਲੇ 15-20 ਸਾਲ ਦੇ ਵਿੱਚ ਜਦੋਂ ਸਾਡੇ ਸਮੇਤ ਸੈਣੀ ਹੁਣੀ, ਉਮਰਾ ਨੰਗਲ ਹੁਣੀ ਜ਼ੁਲਮ ਕਰ ਰਹੇ ਸੀ, ਜਦੋਂ ਸਾਡੇ ਪੰਜਾਬ ਦੀ ਧਰਤੀ ਉੱਤੇ ਸਾਡੇ ਇਸ਼ਟ ਦੀ ਬੇਅਦਬੀ ਹੋ ਰਹੀ ਸੀ, ਉਦੋਂ ਇਹੀ ਚੰਦੂ ਮਾਜਰੇ
ਇਹੀ ਸਾਰੀ ਅਕਾਲੀ ਲੀਡਰਸ਼ਿਪ ਇਕਜੁੱਟ ਤੇ ਇਕਮੁੱਠ ਸੀ। ਇਹੀ ਢੀਂਡ ਸਿਉਣੀ ਨਾਲ ਸੀ ਸਾਰੇ, ਜਿਹੜੇ ਅੱਜ ਬਾਦਲਕਿਆਂ ਦੇ ਖਿਲਾਫ ਆਪ ਦੇ ਕਾਰਨਾਂ ਕਰਕੇ ਉਹਨਾਂ ਦੇ ਨਾਲੋਂ ਵਿਰੋਧ ਚ ਨੇ। ਜਿੱਦਣ ਤਾਂ ਭਾਈ ਦਲਜੀਤ ਸਿੰਘ ਬਿੱਟੂ ਗਿਆ ਭਾਈ ਅਮਰਤਪਾਲ ਸਿੰਘ ਦੇ ਘਰੇ, ਉਦੋਂ ਤਾਂ ਸੋਸ਼ਲ ਮੀਡੀਆ ਵਿੱਚ ਉਹਨੂੰ ਗੰਦ ਬਕਿਆ ਜਾ ਰਿਹਾ ਸੀ ਕਿ ਇਹ ਜੀ ਐਵੇਂ ਤੁਰਿਆ ਕਰਦੇ। ਜਿੱਦਣ ਚੰਦੂ ਮਾਜਰੇ ਹੁਣੀ ਗਏ ਆ ਉਦੋਂ ਖਾਮੋਸ਼ੀ ਸੀ। ਕਿਉਂ? ਕਦੇ ਸੋਚੇ ਸਟੇਟ ਨੈਰੇਟਿਵ ਸਿਰਜਦੀ ਆ ਕਿ ਕਿਹਨੂੰ ਗਾਲਾਂ ਕਢਵਾਉਣੀਆਂ ਨੇ। ਜਦੋਂ ਵੀ ਕੋਈ ਪੰਥ ਨੂੰ ਪਿਆਰ ਕਰਨ ਵਾਲੇ ਇਕੱਠੇ ਹੋਣ ਲੱਗਦੇ ਆ ਉਦੋਂ ਏਜੰਸੀਆਂ ਦੇ ਏਜੰਟ ਸਰਗਰਮ ਹੋ ਜਾਂਦੇ, ਉਦੋਂ ਫਿਰ ਉਹ ਮਾਹੌਲ ਸਿਰਜਦੇ। ਹੁਣ ਉਹਨਾਂ ਨੂੰ ਸਭ ਨੂੰ ਪਤਾ ਕਿ ਜਿਹੜੇ ਆ ਬਾਦਲ ਵਿਰੋਧੀ ਨੇ ਬੇਸ਼ੱਕ ਗੱਲਾਂ ਸੱਚੀਆਂ ਕਰਦੇ ਨੇ ਕਿ ਸੁਖਬੀਰ ਬਾਦਲ ਦੀ ਕਮਾਂਡ ਹੇਠ ਆਹ ਹੋਇਆ ਉਹ ਹੋਇਆ, ਪਰ ਇਹਨਾਂ ਸਾਰਿਆਂ ਦੇ ਬਾਰੇ ਜਿਹੜਾ ਕੁਝ ਬਾਦਲ ਦਲੀਏ ਕਹਿੰਦੇ ਨੇ ਕਿ ਬੀਜੇਪੀ ਦੀ ਸਪੋਰਟ ਆ ਇਹਨਾਂ ਨੂੰ। ਇਹਨੂੰ ਨਹੀਂ ਪਤਾ ਹੈਗਾ ਲਾਲਪੁਰੇ ਦੇ ਨਾਲ ਬੀਬੀ ਜਗੀਰ ਕੌਰ ਦਾ ਜਾਂ ਚੰਦੂ ਮਾਜਰੇ ਦੇ ਜਾਂ ਇੱਕ ਉੱਥੇ ਸਰਚਾਂਦ ਸਿੰਘ ਆ ਜਾਂ ਹੋਰ ਬੜਾ ਕੁਛ ਆ ਇੱਥੇ ਜੀ, ਕਿਹਦਾ ਨਾਂ ਲਈਏ, ਬੜਾ ਕੁਛ ਇੱਥੇ ਤੁਰਿਆ ਕਰ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਬੀਜੇਪੀ ਸੈਂਟਰ 'ਚ ਰਾਜ ਕਰਦੀ ਸੀ ਤੇ ਅੱਜ ਵੀ ਕਰ ਰਹੀ ਹੈ, ਉਹਨੇ ਪੰਥ ਨੂੰ ਤੇ ਪੰਜਾਬ ਨੂੰ ਬਖਸ਼ਣਾ ਨਹੀਂ। ਉਹਨੇ ਇੱਥੇ ਆਪ ਦੇ ਦੱਲੇ ਪੈਦਾ ਕਰਨੇ, ਆਪ ਦੇ ਦਲਾਲ ਪੈਦਾ ਕਰਨੇ, ਜਿਨ੍ਹਾਂ ਰਾਹੀਂ ਪੰਜਾਬ ਦੀ ਉਸ ਸਿੱਖ ਸ਼ਕਤੀ ਨੂੰ ਖੇਰੂ ਕਰਨਾ, ਕਮਜ਼ੋਰ ਕਰਨਾ ਹੈ, ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨਾਂ ਤੇ ਪਹਿਰਾ ਦਿੰਦੀ ਹੈ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਊ। ਖਾਲਿਸਤਾਨ ਨੂੰ ਸਮਰਪਿਤ ਸਿੱਖ ਸ਼ਕਤੀ ਦਾ ਭੋਗ ਪਾਉਣ ਲਈ ਬਾਦਲਕਿਆਂ ਨੂੰ ਪੰਜਾਬ ਦੇ ਵਿੱਚ ਉਹੋ ਜਿਹੇ ਚਿਹਰੇ ਮੋਹਰੇ ਚਾਹੀਦੇ ਆ ਜਿਹੜੇ ਲੱਗਣ ਸਿੱਖ ਪਰ ਹੋਣ ਉਹ ਇੰਡੀਅਨ ਸਟੇਟ ਸਿਸਟਮ ਦੇ ਹੱਥ ਠੋਕੇ। ਇਹੋ ਜਿਹੇ ਹੱਥ ਠੋਕੇ ਅਕਾਲੀਆਂ ਚੋਂ ਵੀ ਲੱਭ ਲੈਣਗੇ, ਹੋਰਾਂ ਚੋਂ ਵੀ ਲੱਭ ਲੈਣਗੇ ਤੇ ਮਾਫ ਕਰਨਾ ਖਾਲਿਸਤਾਨੀਆਂ ਚੋਂ ਵੀ ਲੱਭ ਲੈਣਗੇ। ਬੜੇ ਵਿਕ ਜਾਂਦੇ ਆ, ਬੜੇ ਟੁੱਟ ਜਾਂਦੇ ਆ, ਬੜੇ ਜਿਹੜੇ ਨੇ ਝੁਕ ਜਾਂਦੇ। ਅਸੀਂ ਤਾਂ 1984 ਤੋਂ ਬਾਅਦ ਇੰਨੇ ਕੁ ਵਿਕਦੇ, ਇੰਨੇ ਕੁ ਟੁੱਟਦੇ, ਇੰਨੇ ਕੁ ਝੁਕਦੇ ਦੇਖ ਚੁੱਕੇ ਆ ਕਿ ਜੇ ਅੱਜ ਛੇਤੀ ਕਿਸੇ ਤੇ ਯਕੀਨ ਨਹੀਂ ਕਰਦੇ ਤਾਂ ਆਪਦੀ ਇਸ ਆਦਤ ਉੱਤੇ ਸਾਨੂੰ ਫਖਰ ਆ ਕਿ ਸ਼ੁਕਰ ਆ ਇਹੀ ਆਦਤ ਪਾ ਲਈ। ਇਹੀ ਗੱਲ ਦੀਪ ਸਿੱਧੂ ਨੇ ਕਹੀ ਸੀ ਵੀ ਜੇ ਆਪਾਂ ਇੰਨਾ ਕੁ ਨੁਕਸਾਨ ਕਰਾ ਕੇ ਇਹੀ ਚੰਗੀ ਸਿੱਖਿਆ ਲੈ ਲਈ ਹੋਵੇ ਕਿ ਅੰਨੀ ਦੇ ਤੇ ਕਿਸੇ ਤੇ ਯਕੀਨ ਨਹੀਂ ਕਰਨਾ ਤਾਂ ਹੋਰ ਕੀ ਚਾਹੀਦਾ। ਤੋ ਜਦੋਂ ਜਿਹੜੀ ਹਰ ਇੱਕ ਖੇਡ ਆ ਉਹਦੇ ਆਪ ਦੇ ਅਸੂਲ ਨੇ ਤੇ ਜਿਹੜਾ ਖੇਡ ਰਿਹਾ ਹੁੰਦਾ ਨਾ ਉਹਨੂੰ ਜ਼ਿਆਦਾ ਪਤਾ ਹੁੰਦਾ। ਬਾਹਰ ਬੈਠਾ ਬੰਦਾ ਤਾਂ ਚੱਕਦੇ, ਠੋਕਦੇ, ਮਾਰਦੇ, ਰਗੜਦੇ, ਐ ਕਰ ਲੈਂਦਾ, ਜੇ ਐ ਹੋ ਜਾਂਦਾ ਉਹ ਕਰ ਸਕਦਾ। ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ। ਪਰ ਜਿਹੜੇ ਬੰਦੇ ਐਸ ਮੌਕੇ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਆਲੇ ਦੁਆਲੇ ਜਿਹੜੇ ਪੰਥ ਨੂੰ, ਕੌਮ ਨੂੰ ਸਮਰਪਿਤ ਸਿੱਖ ਨੇ, ਉਹਨਾਂ ਸਾਰਿਆਂ ਬਾਰੇ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰ ਰਿਹਾ ਕਿ ਜਦੋਂ ਉਹ ਇਹ ਸਾਰੀ ਗੱਲ ਦੇ ਵਿੱਚ ਦੀ ਲੰਘ ਜਾਣਗੇ, 5-7 ਸਾਲ ਜਦੋਂ ਵਿੱਚ ਦੀ ਉਹ ਲੰਘ ਕੇ ਉਹਨਾਂ ਨੂੰ ਇਹ ਸਾਰਾ ਕੁਝ ਹੰਢਾਉਣਾ ਪੈ ਗਿਆ, ਉਦੋਂ ਆਪ ਮੰਨਣਗੇ ਕਿ ਜਿਹੜੀਆਂ ਗੱਲਾਂ ਕਰਕੇ ਸਾਡੇ ਸਮਰਥਕਾਂ ਨੇ ਸਾਤੋਂ ਪਹਿਲਾਂ ਵਾਲੇ ਖਾਲਿਸਤਾਨੀ ਪੰਥਕ ਸਫਾ ਦੇ ਆਗੂਆਂ ਨੂੰ ਮਾੜਾ ਚੰਗਾ ਬੋਲਿਆ ਸੀ, ਉਹ ਪੰਥਕ ਅਤੇ ਖਾਲਿਸਤਾਨੀ ਸਫਾ ਦੇ ਆਗੂ ਬਿਲਕੁਲ ਸਹੀ ਸੀ। ਹੁਣ ਸਾਨੂੰ ਵੀ ਨਵਿਆਂ ਨਾਲ ਇਉਂ ਕਰਨਾ ਪੈਂਦਾ। ਮੰਨ ਲਓ ਕੱਲ ਨੂੰ ਭਾਈ ਅਮਰਤਪਾਲ ਸਿੰਘ ਖਾਲਿਸਤਾਨੀ ਅੰਬਰ ਦਾ ਧਰੂ ਤਾਰਾ ਬਣ ਕੇ ਚਮਕਦਾ ਪੂਰੀ ਕੌਮ ਦੀ ਅਗਵਾਈ ਕਰ ਰਿਹਾ ਹੋਵੇ, ਖਾਲਿਸਤਾਨ ਦੇ ਸੰਘਰਸ਼ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾ ਰਿਹਾ ਹੋਵੇ, ਉਸ ਮੌਕੇ ਕੋਈ ਨਵਾਂ ਵਿਅਕਤੀ, ਨਵਾਂ ਚਿਹਰਾ ਉੱਭਰ ਕੇ ਉਹਦੇ ਨੇੜੇ ਲੱਗ ਰਿਹਾ ਹੋਵੇ, ਉਹ ਜੇ ਉਹਦੇ ਬਾਰੇ ਅੰਨੀ ਦੇ ਤੇ ਸੋਚੇ ਤਾਂ ਗੜਬੜ ਹੋ ਸਕਦੀ। ਪਰ ਜੇਕਰ ਉਹ ਥੋੜਾ ਜਿਹਾ ਵਕਤ ਦੇਣਾ ਚਾਹਵੇ ਕਿ ਮੈਨੂੰ ਮਾੜਾ ਜਿਹਾ ਪਰਖ ਲੈਣਾ ਚਾਹੀਦਾ, ਕਿਤੇ ਮੇਰੇ ਨਾਲ ਧੋਖਾ ਨਾ ਹੋ, ਉਦੋਂ ਉਹਨੂੰ ਇਹ ਗੱਲ ਕਰਦਿਆਂ ਦੇਖ ਕੇ ਆਪਦੇ ਦਿਲ ਨੂੰ ਸਮਝ ਜ਼ਰੂਰ ਲੱਗ ਜੂਗੀ ਕਿ ਇਹੀ ਗੱਲ ਉਸ ਮੌਕੇ ਜਦੋਂ ਮੈਂ ਉੱਭਰ ਰਿਹਾ ਸੀ, ਪੰਜਾਬ ਦੇ ਪੰਥਕ ਅਤੇ ਖਾਲਿਸਤਾਨੀ ਆਗੂਆਂ ਨੂੰ ਘੇਰੀ ਬੈਠੀ ਹੋਣੀ ਆ। ਇਹ ਬਾਹਰੋਂ ਆਇਆ
ਪਹਿਲਾਂ ਉਹਦਾ ਜੀਵਨ ਹੋਰ ਸੀ ਤੇ ਹੁਣ 1 ਸਕਿੰਟ 'ਚ ਅਸੀਂ ਕਿਵੇਂ ਕਹਿ ਦਈਏ ਕਿ ਹਾਂਜੀ ਸਾਡਾ ਹੈ। ਪਰ ਵਕਤ ਬੀਤਿਆ ਤੇ ਉਹਨਾਂ ਨੇ ਮੈਨੂੰ ਅਪਣਾ ਲਿਆ। ਉਦੋਂ ਭਾਈ ਅਮਰਤਪਾਲ ਸਿੰਘ ਵੀ ਕਹੂਗਾ ਕਿ ਬਿਲਕੁਲ ਏਦਾਂ ਹੀ ਮੈਨੂੰ ਕਰਨਾ ਪੈਣਾ। ਇਹ ਇਸ ਖੇਡ ਦੇ ਰੂਲ ਨੇ ਜੀ। ਜਿਨ੍ਹਾਂ ਨੇ ਨਹੀਂ ਇਸ ਖੇਡ ਦਾ ਹਿੱਸਾ ਬਣਨਾ ਉਹਨਾਂ ਨੂੰ ਬੜਾ ਦੂਰੋਂ ਬੈਠ ਕੇ ਵਧੀਆ ਲੱਗ ਸਕਦਾ। ਉਹਨਾਂ ਨੂੰ ਆਹ ਗੰਦ ਪੈਲੀ ਚੰਗਾ ਲੱਗਣਾ ਜਿਹੜਾ ਉਗਾਲਾਂ ਕੱਢੀ ਜਾਂਦੇ ਨੇ। ਤੇ ਉਸ ਗੰਦ ਪੈਲ ਕਰਕੇ ਬਹੁਤ ਸਾਰੇ ਖਾਲਿਸਤਾਨੀ ਸਫਾਂ ਦੇ ਵਿੱਚ ਵਿਚਰ ਸਕਦੇ ਲੋਕ ਘਰਾਂ ਨੂੰ ਮੁੜ ਗਏ। ਕਿਹੜਾ ਆਪਦੀ ਧੀ ਭੈਣ ਇੱਕ ਕਰਾਵੇ ਜੀ। ਬਹੁਤ ਸਾਰੇ ਪੰਥਕ ਸਭਾ ਦੇ ਵਿੱਚ ਵਿਚਰਦੇ ਲੋਕ ਸਾਨੂੰ ਵੀ ਕਹਿੰਦੇ ਆ ਕਿ ਭਾਜੀ ਆਪਦੇ ਪਰਿਵਾਰ ਦੀਆਂ ਫੋਟੋਆਂ ਨਾ ਪਾਇਆ ਕਰੋ। ਆਪਾਂ 1 ਸਕਿੰਟ ਲਈ ਮੰਨ ਲੈਂਦੇ ਆ ਕਿ ਇਹ ਸਾਰਾ ਕੁਝ ਕਰਨ ਕਰਾਉਣ ਵਾਲੇ ਵੀ ਭਾਰਤੀ ਸਟੇਟ ਦੇ ਏਜੰਟ ਹੋਣਗੇ, ਜਿਹੜੇ ਖਾਲਿਸਤਾਨੀ ਅਤੇ ਪੰਥਕ ਸਭਾ 'ਚ ਵਿਚਰਦੇ ਲੋਕਾਂ ਨੂੰ ਬਦਨਾਮ ਕਰਕੇ, ਉਹਨਾਂ ਨੂੰ ਘੇਰ ਕੇ, ਉਹਨਾਂ ਨੂੰ ਨਿਰਾਸ਼ ਕਰਕੇ ਘਰੇ ਵਾੜਨਾ ਚਾਹੁੰਦੇ ਆ। ਪਰ ਸਾਨੂੰ ਇਸ ਗੱਲ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਕਿ ਅਸੀਂ ਬਗਾਨੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਲਿਆਂ ਦੇ ਵਾਰਸ ਹਾਂ। ਕੋਈ ਖਾਲਿਸਤਾਨੀ, ਕੋਈ ਭਿੰਡਰਾਂ ਵਾਲੇ ਸੰਤਾਂ ਦੀ, ਭਾਈ ਜਗਤਾਰ ਸਿੰਘ ਹਵਾਰੇ ਦੀ, ਕੋਈ ਭਾਈ ਦੀਪ ਸਿੱਧੂ ਦੀ, ਕੋਈ ਭਾਈ ਅਮਰਤਪਾਲ ਸਿੰਘ ਦੀ ਜਾਂ ਕਿਸੇ ਵੀ ਹੋਰ ਦੀ ਫੋਟੋ ਲਾ ਕੇ ਜੇ ਗੰਦ ਪਿਲ ਵਗਦਾ, ਅਸੀਂ ਉਹਦੇ ਸਾਥੀ ਨਹੀਂ, ਅਸੀਂ ਉਹਦੇ ਹਮੈਤੀ ਨਹੀਂ, ਅਸੀਂ ਉਹਦੇ ਨਾਲ ਨਹੀਂ। ਅੰਤ ਵਿੱਚ ਇੱਕ ਹੋਰ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ। ਭਾਈ ਗਜਿੰਦਰ ਸਿੰਘ, ਜਿਨ੍ਹਾਂ ਬਾਰੇ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਉਹਨਾਂ ਦੀ ਸਿਹਤ ਖਰਾਬ ਆ, ਦਿਲ ਦਾ ਦੌਰਾ ਪਿਆ, ਉਹ ਜਲਾਵਤ ਨਹੀਂ ਭੋਗ ਰਹੇ ਨੇ। ਤੇ ਜਾਪਦਾ ਇੰਜ ਹੈ ਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਸਾਜ਼ਗਾਰ ਨਹੀਂ ਤੇ ਹਾਲਾਤ ਜਿਹੜੇ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਦੱਸੇ ਜਾ ਰਹੇ। ਮੈਂ ਸਾਡੀ ਕੌਮ ਨੂੰ ਬੇਨਤੀ ਕਰਦਾ ਕਿ ਭਾਈ ਗਜਿੰਦਰ ਸਿੰਘ ਤੇ ਹੋਰ ਸਾਰੇ ਕੌਮ ਨੂੰ ਸਮਰਪਿਤ ਸਿੰਘਾਂ ਲਈ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਜਿਉਂਦਿਆਂ ਨਾਲ ਹੀ ਰੌਲੇ ਗੋਲੇ ਹੁੰਦੇ ਆ, ਜਦੋਂ ਸਰੀਰ ਨਹੀਂ ਰਹਿੰਦਾ। ਮਰੀ ਜਿਹੜੀ ਮੱਛੀ ਆ ਉਹ ਵਹਿਣ ਦੇ ਨਾਲ ਵਗਦੀ ਆ ਨਾ, ਤੇ ਵਿਰੋਧ ਤਾਂ ਉਹਦੇ ਨਾਲ ਹੀ ਕਰਾਂਗੇ ਜੇ ਆਪ ਵੀ ਆਪਣੀ ਕਿਸੇ ਨਾਲ ਸੁਰ ਨਹੀਂ ਰਲਦੀ, ਤਾਂ ਹੀ ਨਹੀਂ ਰਲਦੀ ਜਦੋਂ ਆਪਾਂ ਜਿਉਂਦੇ ਜਾਗਦੇ ਹਾਂ। ਤੋਂ ਸਾਰੇ ਚੜ੍ਹਦੀ ਕਲਾ 'ਚ ਰਹਿਣ, ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਸੇਵਾ ਕਰਦੇ ਰਹਿਣ, ਤਾਂ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇ। ਉਸ ਦਿਨ ਦੀ ਉਡੀਕ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ।